सरदार भगत सिंह दे नाल जिन्हां दा मन जुड़िया होया उन्हां गल्लां तो तकलीफ होनी हुई सी जिहड़ियां इस विवाद दौरान उभरीਆਂ। सारे लोगों को जो कोई कहता भी तुसीं थोड़ा जिहा रुको तां गां जवाब यही हुंदा भी तुसीं उदण कित्थे सी जदों इह लोक जिहड़े अज सरदार भगत सिंह दा पक्ष पूरदे आ, जिदण ये लोग संत भिंडरां वालियां सिख जुझारूआं सिक्खी ते सिखां दे उत्ते बेहद नीवें दर्जे दीयां टिप्पणियां करदे हुंदे। सरदार भगत सिंह दी फोटो दे मगर लुक के जदों तुसीं सिखां दे दिल दुखी करोगे, जदों तुसीं सिखां नूं सताओगे तां फिर यही कुछ होना। हुण तां गल इत्थों तक आ गई कि तुसीं जिहड़ा सरदार भगत सिंह नाल कर लिया सो कर लिया, हुण सरदार उधम सिंह नाल नहीं कुछ होण देना। जदों तुसीं उहनूं सिख मन्नण नूं तैयार नहीं, जदों तुसीं उहनूं नास्तिक कामरेड एंटी पंथक दर्शाओगे ते ओहदा मोढा वरत के सिखां नूं ते सिੱਖੀ नूं नीवां दिखाओगे, फिर तां प्रतिक्रिया जिहड़ी हैगी आ ओह आएगी। सरदार भगत सिंह नामी कुंडी विच जदों कोई सिख नौजवान फस जांदा, ਉਹ फिर थोड़े जे टाइम बाद आपदे आप नूं सिੱਖੀ ਤੋਂ ਪਰਾਂ करदा ਜਾਂਦਾ। ਜਿਹੜੇ ਸਿੱਖ ਨੌਜਵਾਨਾਂ ਨੇ ਸਿੰਘ ਸਾਜ ਕੇ ਖਾਲਿਸਤਾਨ ਦੇ ਸੰਘਰਸ਼ ਦੇ ਰਾਹੀ ਬਣਨਾ ਹੁੰਦਾ, ਉਹਨਾਂ ਨੂੰ ਸਰਦਾਰ ਭਗਤ ਸਿੰਘ ਦੇ ਰਾਹੀਂ ਭਾਰਤ ਦਾ ਜਿਹੜਾ ਹੈਗਾ ਕੱਟੜ ਸਮਰਥਕ ਤੇ ਸਿੱਖੀ ਦਾ ਕੱਟੜ ਵੈਰੀ ਬਣਾ ਲਿਆ ਜਾਂਦਾ। ਜੇ ਕਾਮਰੇਡਾਂ ਨੇ ਉਹਦੇ ਨਾਂ ਦੇ ਉੱਤੇ ਗਲਤ ਗੱਲਾਂ ਕਰ ਲਈਆਂ ਤਾਂ ਫਿਰ ਤੁਸੀਂ ਉਹਨੂੰ ਆਪਦੇ ਸਿੱਖ ਸਜੇ ਹੋਏ ਭਗਤ ਸਿੰਘ ਨੂੰ ਇਉਂ ਛੱਡ ਦਿਓਗੇ, ਇਉਂ ਦਰਕਾਰੋਗੇ। सरदार भगत सिंह ਦੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਸੰਬੰਧਿਤ ਕਿਤਾਬਾਂ ਨੇ ਜਾਂ ਲਿਟਰੇਚਰ ਆ ਜਾਂ ਜਿਹੜਾ ਵੀ ਕੁਝ ਉਹਦਾ ਆਪਦਾ ਉਹ ਕਿਤੋਂ ਮਿਲਿਆ ਨਹੀਂ, ਲੱਭਦਾ ਨਹੀਂ ਹੈਗਾ, ਕਿਉਂਕਿ ਉਹ ਸਾਰਾ ਉਸ ਦੌਰ ਵਿੱਚ ਕਹਿੰਦੇ ਆ ਵੀ ਅਸੀਂ ਜਾਣ ਦਿੱਤਾ, ਖਤਮ ਕਰ ਦਿੱਤਾ। ਤੋ ਇਹ ਗੱਲਾਂ ਸਰਦਾਰ ਭਗਤ ਸਿੰਘ ਨੇ ਕੀਤੀਆਂ ਵੀ ਆ ਕਿ ਉਹਦੇ ਨਾਂ ਦੇ ਉੱਤੇ ਹੀ ਮੜਤੀਆਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਭਗਤ ਸਿੰਘ ਬਾਰੇ ਜਿਹੜਾ ਵਿਵਾਦ ਜਾਂ ਜਿਹੜੀ ਚਰਚਾ ਪਿਛਲੇ ਦਿਨਾਂ 'ਚ ਚੱਲ ਰਹੀ ਸੀਗੀ, ਉਹਦੇ ਵਿੱਚ ਇੱਕ ਠਹਿਰਾ ਜਿਹਾ ਆਉਂਦਾ ਦਿਖ ਰਿਹਾ ਸੀਗਾ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਚੰਗੀ ਵੀ ਲੱਗਦੀ ਸੀ, ਕਿਉਂਕਿ ਸਰਦਾਰ ਭਗਤ ਸਿੰਘ ਦੇ ਨਾਲ ਜਿਹਨਾਂ ਲੋਕਾਂ ਦੇ ਇਮੋਸ਼ਨ ਜੁੜੇ ਨੇ, ਭਾਵਨਾਵਾਂ ਜੁੜੀਆਂ ਹੋਈਆਂ ਨੇ, ਉਹਨਾਂ ਨੂੰ ਬੜੀ ਮਾਨਸਿਕ ਤੌਰ ਤੇ ਤਕਲੀਫ ਹੋ ਰਹੀ ਸੀ। ਪਰ ਜਿਹੜਾ ਇਹ ਠਹਿਰਾ ਇਸ ਚਰਚਾ 'ਚ ਆਇਆ ਸੀਗਾ ਉਹ ਹੁਣ ਫੇਰ ਇੱਕ ਵਾਰੀ ਤੇਜ਼ੀ ਫੜ ਗਿਆ ਹੈਗਾ। ਗੱਲ ਰੁਕੀ ਨਹੀਂ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸਰਦਾਰ ਊਧਮ ਸਿੰਘ ਦੀ ਯਾਦ ਵਿੱਚ ਸੁਨਾਮ ਦੇ ਵਿੱਚ ਜਿਹੜਾ ਪ੍ਰੋਗਰਾਮ ਉਹਨਾਂ ਦੇ ਦਿਨ ਤੇ ਹੁੰਦਾ, ਉੱਥੇ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਇਹ ਚਰਚਾ ਫੇਰ ਜਿਹੜੀ ਹੈਗੀ ਆ ਤੇਜ਼ੀ ਫੜ ਗਈ ਆ ਤੇ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਉੱਭਰ ਕੇ ਸਾਹਮਣੇ ਆ ਰਹੀਆਂ। ਇਹ ਤਾਂ ਗੱਲ ਆਪਾਂ ਨੂੰ ਸਭ ਨੂੰ ਹੀ ਪਤਾ ਕਿ ਜਦੋਂ ਕਿਸੇ ਸ਼ਖਸੀਅਤ ਨਾਲ, ਕਿਸੇ ਆਗੂ ਨਾਲ, ਕਿਸੇ ਨਾਇਕ ਨਾਲ, ਕਿਸੇ ਨਾਲ ਵੀ ਕਿਸੇ ਦੇ ਭਾਵ ਜੁੜੇ ਹੋਣ, ਮਨ ਜੁੜਿਆ ਹੋਵੇ, ਉਹਨੂੰ ਤਕਲੀਫ ਹੁੰਦੀ ਆ। ਤੇ ਸਾਨੂੰ ਵੀ ਪਤਾ ਹੈਗਾ ਕਿ ਸਰਦਾਰ ਭਗਤ ਸਿੰਘ ਦੇ ਨਾਲ ਜਿਨ੍ਹਾਂ ਦਾ ਮਨ ਜੁੜਿਆ ਹੋਇਆ, ਉਹਨਾਂ ਨੂੰ ਉਹਨਾਂ ਗੱਲਾਂ ਤੋਂ ਤਕਲੀਫ ਹੋਣੀ ਹੋਈ ਸੀ ਜਿਹੜੀਆਂ ਇਸ ਵਿਵਾਦ ਦੌਰਾਨ ਉੱਭਰੀਆਂ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਜੇ ਨਾ ਕੀਤੀਆਂ ਜਾਣ ਤਾਂ ਚੰਗੀਆਂ ਹੁੰਦੀਆਂ, ਪਰ ਜਦੋਂ ਕੋਈ ਰਾਹ ਨਾ ਬਚੇ, ਜਦੋਂ ਬਹੁਤ ਮਜਬੂਰ ਹੋ ਜੇ ਬੰਦਾ, ਉਦੋਂ ਫਿਰ ਰੋਹ ਵਿੱਚ ਆ ਕੇ ਕਈ ਵਾਰੀ ਗੱਲਾਂ ਜਿਹੜੀਆਂ ਉਹਨੇ ਆਮ ਹਾਲਾਤ ਵਿੱਚ ਨਹੀਂ ਕਹਿਣੀਆਂ ਹੁੰਦੀਆਂ ਉਹ ਵੀ ਸਾਰੀਆਂ ਕਹੀਆਂ ਜਾਂਦੀਆਂ ਨੇ। ਔਰ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਬੀਤੇ ਲੰਮੇ ਅਰਸੇ ਤੋਂ ਸਰਦਾਰ ਭਗਤ ਸਿੰਘ ਬਾਰੇ ਕੋਈ ਨਾਵਾਚਕ ਟਿੱਪਣੀ ਕਰਨ ਤੋਂ ਹਮੇਸ਼ਾ ਟਾਲਾ ਵੱਟੀ ਰੱਖਿਆ ਸੀ, ਉਹ ਬਹੁਤ ਤੇਜ਼ੀ ਨਾਲ ਆਪਦੇ ਗੱਲ ਕਹਿ ਰਹੇ। ਔਰ ਇਹ ਸਾਰੇ ਲੋਕਾਂ ਨੂੰ ਜਦੋਂ ਕੋਈ ਕਹਿੰਦਾ ਵੀ ਤੁਸੀਂ ਥੋੜਾ ਜਿਹਾ ਰੁਕੋ ਤਾਂ ਗਾਂ ਜਵਾਬ ਇਹੀ ਹੁੰਦਾ ਵੀ ਤੁਸੀਂ ਉਦਣ ਕਿੱਥੇ ਸੀ ਜਦੋਂ ਇਹ ਲੋਕ ਜਿਹੜੇ ਅੱਜ ਸਰਦਾਰ ਭਗਤ ਸਿੰਘ ਦਾ ਪੱਖ ਪੂਰਦੇ ਆ, ਜਿੱਦਣ ਇਹ ਲੋਕ ਸੰਤ भिंडरां ਵਾਲਿਆਂ ਸਿੱਖ ਜੁਝਾਰੂਆਂ ਸਿੱਖੀ ਤੇ ਸਿੱਖਾਂ ਦੇ ਉੱਤੇ ਬੇਹੱਦ ਨੀਵੇਂ ਦਰਜੇ ਦੀਆਂ ਟਿੱਪਣੀਆਂ ਕਰਦੇ ਹੁੰਦੇ। ਔਰ ਇਹ ਗੱਲ ਸੱਚੀ ਹੈ। सरदार भगत सिंह की
फोटो ला के सरदार भगत सिंह दा मोढा वरत के हमेशा सिੱਖੀ ਅਤੇ ਸਿੱਖਾਂ ਦੇ ਉਲਟ ਭੁਗਤਣ ਵਾਲੇ ਲੋਕ ਆ ਜਿਹੜੇ, ਉਹਨਾਂ ਨੇ ਕਦੇ ਕੋਈ ਕਸਰ ਨਹੀਂ ਛੱਡੀ। ਖਾੜਕੂ ਬਾਦ ਦੌਰਾਨ ਸਰਦਾਰ ਭਗਤ ਸਿੰਘ ਬ੍ਰਿਗੇਡ ਬਣਾ ਲਏ। ਹੁਣ ਸੋਸ਼ਲ ਮੀਡੀਆ ਵਾ ਤਾਂ ਫੇਸਬੁੱਕ ਦੇ ਉੱਤੇ ਜਾਂ ਹੋਰ ਸੋਸ਼ਲ ਮੀਡੀਆ ਦੇ ਜਿਹੜੇ ਅਕਾਊਂਟ ਨੇ ਉੱਥੇ ਉਹਦੀ ਭਗਤ ਸਿੰਘ ਦੀ ਫੋਟੋ ਲਾ ਲੈਂਦੇ ਆ, ਫਿਰ ਜੋ ਅਵਾ ਤਵਾ ਬੋਲਣਾ ਹੁੰਦਾ ਉਹ ਬੋਲੀ ਜਾਂਦੇ ਆ। ਤੇ ਸਰਦਾਰ ਭਗਤ ਸਿੰਘ ਦੀ ਫੋਟੋ ਦੇ ਮਗਰ ਲੁੱਕ ਕੇ ਜਦੋਂ ਤੁਸੀਂ ਸਿੱਖਾਂ ਦੇ ਦਿਲ ਦੁਖੀ ਕਰੋਗੇ, ਜਦੋਂ ਤੁਸੀਂ ਸਿੱਖਾਂ ਨੂੰ ਸਤਾਓਗੇ, ਤਾਂ ਫਿਰ ਇਹੀ ਕੁਝ ਹੋਣਾ। ਤੇ ਇਹ ਇੰਨੀ ਜ਼ਿਆਦਾ ਤਲਖੀ ਵਧੀ ਹੋਈ ਆ ਕਿ ਬਹੁਤ ਸਾਰੇ ਲੋਕ ਇੱਕ ਦੂਜੇ ਨੂੰ ਇਹ ਕਹਿ ਕੇ ਚੁੱਪ ਕਰਾ ਰਹੇ ਸੀਗੇ ਵੀ ਚਲੋ ਛੱਡੋ, ਜੋ ਹੋ ਗਿਆ ਸੋ ਹੋ ਗਿਆ, ਤੇ ਹੁਣ ਗੱਲ ਨੂੰ ਟਿਕਣ ਦਿਓ। ਪਰ ਭਗਵੰਤ ਮਾਨ ਨੇ ਫੇਰ ਦੁਬਾਰਾ ਜਿਹੜੀ ਹੈਗੀ ਆ ਛੇੜਾ ਛੇੜਤਾ। ਹੁਣ ਗਮ ਫੇਰ ਇੱਕ ਵਾਰੀ ਤਿੱਖਾ ਹੋਇਆ ਹੋਇਆ। ਉਲਟਾ ਹੁਣ ਤਾਂ ਗੱਲ ਇੱਥੋਂ ਤੱਕ ਆ ਗਈ ਕਿ ਤੁਸੀਂ ਜਿਹੜਾ ਸਰਦਾਰ ਭਗਤ ਸਿੰਘ ਨਾਲ ਕਰ ਲਿਆ ਸੋ ਕਰ ਲਿਆ, ਹੁਣ ਸਰਦਾਰ ਊਧਮ ਸਿੰਘ ਨਾਲ ਨਹੀਂ ਇਹ ਕੁਝ ਹੋਣ ਦਿਓ। ਇਸ ਗੱਲ ਦੇ ਬੜੇ ਅਰਥ ਨੇ। ਸਰਦਾਰ ਭਗਤ ਸਿੰਘ ਨਾਲ ਕੀ ਹੋਇਆ ਵਾ ਜਿਹੜਾ ਸਰਦਾਰ ਊਧਮ ਸਿੰਘ ਨਾਲ ਨਹੀਂ ਹੋਣ ਦੇਣਾ? ਉਹ ਇਹ ਹੈ ਕਿ ਸਰਦਾਰ ਭਗਤ ਸਿੰਘ ਦੇ ਬਾਰੇ ਇਹ ਇੱਕ ਗੱਲ ਚੱਲਦੀ ਆ ਰਹੀ ਆ ਕਿ ਠੀਕ ਆ, ਪਹਿਲਾਂ ਉਹਨੇ ਜ਼ਿੰਦਗੀ ਦੇ ਵਿੱਚ ਬੜੀਆਂ ਗੜਬੜਾਂ ਕੀਤੀਆਂ, ਬੜੀਆਂ ਕਈ ਗੱਲਾਂ ਹੈਗੀਆਂ ਜਿਹੜੀਆਂ ਸਿੱਖ ਨਜ਼ਰੀਏ ਤੋਂ ਠੀਕ ਨਹੀਂ ਹੈਗੀਆਂ। ਆਰੀਆ ਸਮਾਜੀ ਪਰਿਵਾਰ ਦਾ ਸੀਗਾ ਤੇ ਕਈ ਇਹੋ ਜਿਹੀਆਂ ਗੱਲਾਂ ਕਰ ਬੈਠਿਆ, ਪੰਜਾਬੀ ਬੋਲੀ ਦੇ ਖਿਲਾਫ ਬੋਲਿਆ, ਤੰਬਾਕੂ ਵੀ ਪੀਂਦਾ ਸੀ ਜਾਂ ਹੋਰ ਕਈ ਗੱਲਾਂ, ਟੋਪ ਪਾ ਲਿਆ, ਕੋਈ ਗੱਲ। ਤੇ ਉਹ ਸਾਰਾ ਕੁਝ ਜਿਹੜਾ ਸੀਗਾ ਜਦੋਂ ਜੇਲ੍ਹ ਦੇ ਵਿੱਚ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਪ੍ਰੇਰਨਾ ਸਦਕਾ ਸਿੱਖ ਸਜਣ ਵਾਲੇ ਪਾਸੇ ਨੂੰ ਮੁੜਿਆ, ਤਾਂ ਲੋਕਾਂ ਨੇ ਭੁਲਾ ਦੇਣਾ ਸੀਗਾ ਵੀ ਚਲੋ ਠੀਕ ਆ, ਕਿਉਂਕਿ ਸਿੱਖੀ ਵਿੱਚ ਆਉਣ ਤੋਂ ਪਹਿਲਾਂ ਜੋ ਕੁਝ ਕਰ ਲਿਆ ਸੋ ਕਰ ਲਿਆ, ਚਲੋ ਬਾਅਦ ਵਿੱਚ ਉਹਨੇ ਆਪਦਾ ਜਦੋਂ ਫਾਂਸੀ ਚੜਿਆ ਉਦੋਂ ਤਾਂ ਉਹ ਸਿੱਖੀ ਨੂੰ ਧਾਰਨ ਕਰ ਲਿਆ ਸੀ। ਪਰ ਹੋਇਆ ਬਿਲਕੁਲ ਉਲਟ ਕਿ ਉਹਦੇ ਜਾਣ ਤੋਂ ਬਾਅਦ ਉਹਦੇ ਨਾਂ ਦੇ ਉੱਤੇ ਜੋ ਕੁਝ ਕੀਤਾ ਗਿਆ, ਉਹ ਜਿਹੜਾ ਹਿੱਸਾ ਸੀ ਜਦੋਂ ਉਹ ਸਿੱਖ ਸਜਿਆ ਸੀ, ਉਹ ਬਿਲਕੁਲ ਹੀ ਖਾਰਜ ਹੋ ਗਏ। ਜਦੋਂ ਤੁਸੀਂ ਉਹਨੂੰ ਸਿੱਖ ਮੰਨਣ ਨੂੰ ਤਿਆਰ ਨਹੀਂ, ਜਦੋਂ ਤੁਸੀਂ ਉਹਨੂੰ ਨਾਸਤਕ, ਕਾਮਰੇਡ, ਐਂਟੀ ਪੰਥਕ ਦਰਸਾਓਗੇ ਤੇ ਉਹਦਾ ਮੋਢਾ ਵਰਤ ਕੇ ਸਿੱਖਾਂ ਨੂੰ ਤੇ ਸਿੱਖੀ ਨੂੰ ਨੀਵਾਂ ਦਿਖਾਓਗੇ, ਫੇਰ ਤਾਂ ਪ੍ਰਤੀਕਿਰਿਆ ਜਿਹੜੀ ਹੈਗੀ ਆ ਉਹ ਆਏਗੀ ਹੋਈ। ਸੋ ਜਿਹੜਾ ਸਰਦਾਰ ਭਗਤ ਸਿੰਘ ਆ, ਉਹਦੇ ਬਹਾਨੇ ਇੱਕ ਤਾਂ ਸਿੱਖਾਂ ਨੂੰ ਜਲੀਲ ਕਰਨ ਦਾ ਲਾਇਸੈਂਸ ਜਿਵੇਂ ਮਿਲ ਜਾਂਦਾ ਹੋਵੇ, ਦੂਜਾ ਹੈਗਾ ਕਿ ਸਿੱਖਾਂ ਦਾ ਜਿਹੜਾ ਨੌਜਵਾਨ ਬੱਚਾ ਸਰਦਾਰ ਭਗਤ ਸਿੰਘ ਦੇ ਟਰੈਪ ਵਿੱਚ ਫਸ ਜਾਂਦਾ ਨਾ। ਸਰਦਾਰ ਭਗਤ ਸਿੰਘ ਜਾਣੀ ਕਿ ਇੱਕ ਉਹ ਕੁੰਡੀ ਆ, ਜਿਵੇਂ ਮੱਛੀ ਨੂੰ ਸਮੁੰਦਰ ਚੋਂ ਫੜਨ ਦੇ ਲਈ ਕੁੰਡੀ ਲਾਈ ਜਾਂਦੀ ਆ ਨਾ, ਉਵੇਂ ਜਿਹੜਾ ਖਾਲਸਾਈ ਸਮੁੰਦਰ ਆ, ਜਿਹੜਾ ਸਿੱਖ ਸਮਾਜ ਆ, ਇਹਦੇ ਵਿੱਚ ਸਰਦਾਰ ਭਗਤ ਸਿੰਘ ਇੱਕ ਕੁੰਡੀ ਬਣਾ ਲਿਆ ਹੋਇਆ ਉਹਨਾਂ ਨੇ। ਇਸ ਕੁੰਡੀ ਵਿੱਚ, ਸਰਦਾਰ ਭਗਤ ਸਿੰਘ ਨਾਮੀ ਕੁੰਡੀ ਵਿੱਚ ਜਦੋਂ ਕੋਈ ਸਿੱਖ ਨੌਜਵਾਨ ਫਸ ਜਾਂਦਾ, ਉਹ ਫਿਰ ਥੋੜੇ ਜਿਹੇ ਟਾਈਮ ਬਾਅਦ ਆਪਦੇ ਆਪ ਨੂੰ ਸਿੱਖੀ ਤੋਂ ਪਰਾਂ ਕਰਦਾ ਜਾਂਦਾ। ਉਹ ਨਾਸਤਕ ਬਣੂਗਾ, ਮੂੰਹ ਸਿਰ ਵੀ ਮੁੰਨੂਗਾ, ਉਹਦੇ ਵਿਚਾਰਾਂ 'ਚ, ਉਹਦੀ ਹਰ ਗੱਲ ਦੇ ਵਿੱਚ ਸਿੱਖੀ ਜਿਹੜੀ ਆ ਉਹਦੇ ਖਿਲਾਫ ਵਿਚਾਰ ਆਉਣਗੇ ਤੇ ਅੰਤ ਉਹ ਬੰਦਾ ਭਾਰਤ ਮਾਤਾ ਕੀ ਜੈ ਕਹੂਗਾ, ਕਿਉਂਕਿ ਸਰਦਾਰ ਭਗਤ ਸਿੰਘ ਭਾਰਤ ਮਾਤਾ ਕੀ ਜੈ ਵਾਲਾ। ਫਿਰ ਉਹ ਇੱਕ ਸਿੱਖੀ ਅਤੇ ਖਾਲਿਸਤਾਨ ਦੇ ਉਲਟ ਇੱਕ ਇਹੋ ਜਿਹਾ ਬੰਦਾ ਬਣ ਜਾਂਦਾ ਜਿਹੜਾ ਇੰਨਾ ਸੜਿਆ ਕੁੜਿਆ ਤੇ ਇੰਨਾ ਨੀਵੇਂ ਦਰਜੇ ਦੀ ਗੱਲ ਕਰਦਾ। ਜੇ ਤਾਂ ਕੋਈ ਬੰਦਾ, ਚਲੋ ਹਰੇਕ ਦਾ ਆਪਦਾ ਸੋਚ, ਆਪਦੀ ਲਾਈਫ ਆ, ਬਹੁਤ ਸਾਰੇ ਲੋਕ ਨੇ, ਇੱਥੋਂ ਤੱਕ ਕਿ ਸਿੱਖਾਂ ਵਿੱਚ ਵੀ ਬੜੇ ਲੋਕ ਨੇ ਜਿਹੜੇ ਖਾਲਿਸਤਾਨ ਨੂੰ ਜਿਹੜਾ ਹੈਗਾ ਪਸੰਦ ਨਹੀਂ ਕਰਦੇ। ਪਰ ਜਿਹੜਾ ਭਗਤ ਸਿੰਘ ਮਾਰਕਾ ਬੰਦਾ ਨਾ, ਉਹ ਤਾਂ ਬਹੁਤ ਹੀ ਜ਼ਿਆਦਾ ਨੀਵੇਂ ਦਰਜੇ ਤੇ ਚਲੇ ਜਾਂਦਾ। ਬਿਲਕੁਲ ਜਿਵੇਂ ਹਿੰਦੂ ਸ਼ਿਵ ਸੈਨਾ ਟਾਈਪ ਬੰਦੇ ਹੁੰਦੇ ਆ, ਉਵੇਂ ਦੀ ਬੋਲੀ ਹੋ ਜਾਂਦੀ ਹੈ ਬਹੁਤਿਆਂ ਦੀ, ਤੇ ਨਾਲ ਦੀ ਨਾਲ ਸਿੱਖੀ ਦੇ ਖਿਲਾਫ ਵਿਚਾਰ ਉਹਨਾਂ ਦੇ ਉਹੋ ਜਿਹੇ ਹੋ ਜਾਂਦੇ। ਸੋ ਇਉਂ ਸਰਦਾਰ ਭਗਤ ਸਿੰਘ ਦਾ ਮੋਢਾ ਵਰਤ ਕੇ ਜਦੋਂ ਸਿੱਖ ਨੌਜਵਾਨਾਂ ਨੂੰ ਆਪਦੇ ਜਾਲ 'ਚ ਫਸਾਉਣ ਦੇ ਲਈ ਉਹਨੂੰ ਕੁੰਡੀ ਵਾਂਗੂ ਵਰਤੋਂਗੇ, ਜਾਂ ਇਉਂ ਕਹੀਏ ਵੀ ਜਿਹੜੇ ਸਿੱਖ ਨੌਜਵਾਨਾਂ ਨੇ ਸਿੰਘ ਸੱਜ ਕੇ ਖਾਲਿਸਤਾਨ ਦੇ ਸੰਘਰਸ਼ ਦੇ ਰਾਹੀ ਬਣਨਾ ਹੁੰਦਾ, ਉਹਨਾਂ ਨੂੰ ਸਰਦਾਰ ਭਗਤ ਸਿੰਘ ਦੇ ਰਾਹੀਂ ਭਾਰਤ ਦਾ ਜਿਹੜਾ ਹੈਗਾ ਕੱਟੜ ਸਮਰਥਕ ਤੇ ਸਿੱਖੀ ਦਾ ਕੱਟੜ ਵੈਰੀ ਬਣਾ ਲਿਆ ਜਾਂਦਾ। ਤੋਂ ਮੱਲੋ ਮੱਲੀ ਆ ਕਿ ਜਦੋਂ ਹਿੱਤਾਂ ਦਾ ਟਕਰਾਅ ਹੋਊਗਾ, ਉਦੋਂ ਸਿੱਖ ਮਨ ਇਹ ਗੱਲ ਸੋਚਣ ਲਈ ਮਜਬੂਰ ਹੋ ਜਾਊ ਵੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਵੀ ਠੀਕ ਆ, ਬਥੇਰੇ ਤੁਹਾਡੇ ਹਿਸਾਬ ਨਾਲ ਗੁਣ ਹੋਣਗੇ, ਬੜਾ ਵਧੀਆ ਹੋਣਾ ਭਗਤ ਸਿਉਂ, ਪਰ ਸਾਨੂੰ ਤਾਂ ਇਹ ਵਾਰਾ ਨਹੀਂ ਖਾਂਦਾ ਹੈਗਾ।
ਸਾਡੇ ਹਿੱਤਾਂ ਦੇ ਹਿਸਾਬ ਨਾਲ ਠੀਕ ਨਹੀਂ ਹੈ। ਹੁਣ ਇੱਥੇ ਇੱਕ ਗੱਲ ਹੋਰ ਉੱਭਰਦੀ ਆ ਜਿਹੜੀ ਬੜੀ ਗੰਭੀਰਤਾ ਨਾਲ ਸਾਨੂੰ ਵਿਚਾਰਨ ਦੀ ਲੋੜ ਆ। ਉਹ ਇਹ ਆ ਕਿ ਬਹੁਤ ਸਾਰੇ ਲੋਕ ਸਿੱਖ ਭਾਈਚਾਰੇ ਦੇ ਵਿੱਚ ਇਹੋ ਜਿਹੇ ਨੇ, ਉਹ ਕਹਿੰਦੇ ਵੀ ਜੇ ਕਾਮਰੇਡਾਂ ਨੇ ਉਹਦੇ ਨਾਂ ਦੇ ਉੱਤੇ ਗਲਤ ਗੱਲਾਂ ਕਰ ਲਈਆਂ ਤਾਂ ਫਿਰ ਤੁਸੀਂ ਉਹਨੂੰ ਆਪਦੇ ਸਿੱਖ ਸਜੇ ਹੋਏ ਭਗਤ ਸਿੰਘ ਨੂੰ ਇਉਂ ਛੱਡ ਦਿਓਗੇ, ਇਉਂ ਦਰਕਾਰੋਗੇ। ਇਹ ਤਾਂ ਕਾਮਰੇਡਾਂ ਨੇ ਪਾਇਆ ਨਾ ਗੰਦ, ਜਿਹੜਾ ਪਾਇਆ। ਭਗਤ ਸਿੰਘ ਤਾਂ ਅੰਤਮ ਸਮੇਂ ਫਾਂਸੀ ਸੀ, ਅੱਜ ਉਹ ਆਪਦੀ ਗੱਲ ਦਾ ਜਵਾਬ ਦੇਣ ਜੋਗਾ ਨਹੀਂ। ਤੇ ਤੁਸੀਂ ਸੋਚੋ ਤਾਂ ਸਹੀ ਕਿ ਜਿਹੜੀਆਂ ਕਿਤਾਬਾਂ, ਮੈਂ ਨਾਸਤਕ ਕਿਉਂ ਹਾਂ ਜਾਂ ਹੋਰ ਜਿਹੜੀਆਂ ਕਿਤਾਬਾਂ ਨੇ, ਇਹਨਾਂ ਦੇ ਜਦੋਂ ਖਰੜੇ ਮੰਗਦੇ ਆ ਕਿ ਦਿਖਾਓ ਭਗਤ ਸਿੰਘ ਨੇ ਕਿੱਥੇ ਲਿਖੀਆਂ ਨੇ, ਤਾਂ ਇਹਨਾਂ ਕੋਲੇ ਖਰੜੇ ਤੱਕ ਨਹੀਂ ਹੈਗੇ। ਸਰਦਾਰ ਭਗਤ ਸਿੰਘ ਦੀਆਂ ਉਹ ਕਿਤਾਬਾਂ ਜਿਹੜੀਆਂ ਸਿੱਖਾਂ ਨੂੰ ਜਾਂ ਸਿੱਖੀ ਨੂੰ ਨੀਵਾਂ ਦਿਖਾਉਣ ਲਈ ਵਰਤੀਆਂ ਜਾਂਦੀਆਂ ਨੇ, ਉਹਨਾਂ ਦੇ ਇਹਨਾਂ ਕੋਲੇ ਖਰੜੇ ਤੱਕ ਨਹੀਂ ਹੈਗੇ। ਪਿੱਛੇ ਜੇ ਕੁਲਦੀਪ ਨਈਅਰ ਦੀ ਇੱਕ ਜਿਹੜੀ ਜਦੋਂ ਕਿਤਾਬ ਆਈ ਸੀ ਸਰਦਾਰ ਭਗਤ ਸਿੰਘ ਬਾਰੇ, ਉਹਨੇ ਵੀ ਇਹੀ ਗੱਲ ਸਾਰੀ ਲਿਖੀ ਸੀਗੀ ਕਿ ਸਰਦਾਰ ਭਗਤ ਸਿੰਘ ਦੀਆਂ ਜਿਹੜੀਆਂ ਹੈਗੀਆਂ ਉਹਦੇ ਨਾਲ ਸੰਬੰਧਿਤ ਕਿਤਾਬਾਂ ਨੇ ਜਾਂ ਲਿਟਰੇਚਰ ਆ ਜਾਂ ਜਿਹੜਾ ਵੀ ਕੁਛ ਉਹਦਾ ਆਪਦਾ, ਉਹ ਕਿਤੋਂ ਮਿਲਿਆ ਨਹੀਂ, ਲੱਭਦਾ ਨਹੀਂ ਹੈਗਾ, ਕਿਉਂਕਿ ਉਹ ਸਾਰਾ ਉਸ ਦੌਰ ਵਿੱਚ ਕਹਿੰਦੇ ਆ ਵੀ ਅਸੀਂ ਜਾਲ ਦਿੱਤਾ, ਖਤਮ ਕਰ ਦਿੱਤਾ। ਤੋ ਇਹ ਗੱਲਾਂ ਸਰਦਾਰ ਭਗਤ ਸਿੰਘ ਨੇ ਕੀਤੀਆਂ ਵੀ ਆ ਕਿ ਉਹਦੇ ਨਾਂ ਦੇ ਉੱਤੇ ਹੀ ਮੜਤੀਆਂ। ਮੈਂ ਇੱਥੇ ਇੱਕ ਗੱਲ ਜਿਹੜੀ ਉਹ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਖਾੜਕੂ ਲਹਿਰ ਦੌਰਾਨ ਬਹੁਤ ਸਾਰੇ ਡਾਕੂਮੈਂਟ ਜਾਂ ਦਸਤਾਵੇਜ਼ ਇਹੋ ਜਿਹੇ ਹੋਏ ਨੇ ਜਿਹੜੇ ਖਾੜਕੂ ਜਰਨੈਲਾਂ ਦੇ ਨਾਂ ਹੇਠ ਛਪੇ ਆ, ਪਰ ਉਹਨਾਂ ਨੇ ਲਿਖੇ ਨਹੀਂ। ਹਾਂ, ਇਹ ਠੀਕ ਆ ਕਿ ਉਹਨਾਂ ਦੀ ਸਹਿਮਤੀ ਜਾਂ ਪ੍ਰਵਾਨਗੀ ਸੀ, ਜਾਂ ਉਹ ਇਹੋ ਕਹੀਏ ਵੀ ਉਹ ਲਿਖ ਨਹੀਂ ਸੀ ਸਕਦੇ ਆਪ, ਤੇ ਉਹਨਾਂ ਨੇ ਕਹਿਤਾ ਵੀ ਕਿਸੇ ਸਿਆਣੇ ਨੂੰ ਵੀ ਤੁਸੀਂ ਇਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆ ਉਹ ਮੇਰੇ ਲਈ ਲਿਖ ਦਿਓ। ਪਰ ਉਹਨਾਂ ਨੇ ਸਾਰੀ ਪੜ੍ਹ ਕੇ ਸੁਣ ਕੇ ਆਪਦੀ ਤਸੱਲੀ ਕਰਕੇ ਫਿਰ ਉਹਨੂੰ ਪ੍ਰੈਸ ਲਈ ਜਾਂ ਲੋਕਾਂ ਲਈ ਜਾਰੀ ਕੀਤਾ। ਅਸੀਂ ਇਹਨਾਂ ਗੱਲਾਂ ਦੇ ਗਵਾਹ ਆ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਲਿਖਤਾਂ ਜਾਂ ਬਹੁਤ ਸਾਰਾ ਕੁਝ ਇਹੋ ਜਿਹਾ ਖਾੜਕੂ ਲਹਿਰ ਦੌਰਾਨ ਖਾੜਕੂ ਜਰਨੈਲਾਂ ਦੇ ਨਾਂ ਦੇ ਉੱਤੇ ਜਿਹੜਾ ਛਪਿਆ ਉਹ ਉਹਨਾਂ ਨੇ ਆਪ ਨਹੀਂ ਸੀ ਲਿਖਿਆ। ਹਾਂ, ਉਹਨਾਂ ਦੀ ਭਾਵਨਾ ਹੋਈ ਸੀ, ਸ਼ਬਦ ਜਿਹੜੇ ਸੀ ਜਾਂ ਲਿਖਣ ਵਾਲੇ ਨੇ ਜਿਹੜੀ ਆਪਦਾ ਦਿਖਾਇਆ ਉਹ ਵੱਖਰੀ ਗੱਲ ਸੀ। ਇਵੇਂ ਹੀ ਸਰਦਾਰ ਭਗਤ ਸਿੰਘ ਦੇ ਬਾਰੇ ਇਹ ਦਾਅਵਾ ਬਹੁਤ ਸਾਰੇ ਲੋਕ ਕਰਨ ਲੱਗ ਪਏ ਆ ਕਿ ਜਿਨ੍ਹਾਂ ਲਿਖਤਾਂ ਦੇ ਹਿਸਾਬ ਨਾਲ ਅਸੀਂ ਉਹਨੂੰ ਗਲਤ ਮੰਨਦੇ ਆ, ਉਹ ਲਿਖਤਾਂ ਉਹਨੇ ਨਹੀਂ ਲਿਖੀਆਂ, ਉਹਦੇ ਨਾਂ ਦੇ ਉੱਤੇ ਇਹਨਾਂ ਨੇ ਮੜ੍ਹਤੀਆਂ। ਤੇ ਇਹ ਗੱਲ ਜਿਹੜੀ ਹੈਗੀ ਆ ਹੁਣ ਦਿਨੋਂ ਦਿਨ ਹੋਰ ਜ਼ਿਆਦਾ ਵਧੂਗੀ। ਤੇ ਇਹ ਇਲਜ਼ਾਮ ਜਿਹੜਾ ਹੈ ਕਿ ਸਰਦਾਰ ਭਗਤ ਸਿੰਘ ਦੇ ਨਾਂ ਦੇ ਉੱਤੇ ਝੂਠੀਆਂ ਜਾਲੀ ਮਨੋਕਲਪਿਤ ਗੱਲਾਂ ਤੁਸੀਂ ਆਪ ਲਿਖ ਕੇ, ਇਹ ਗੱਲਾਂ ਵੀ ਅੱਗੇ ਫਿਰ ਤੁਰਨਗੀਆਂ। ਤਾਂ ਗੱਲ ਇਹ ਫਿਰ ਅੱਗੇ ਆਉਂਦੀ ਹੈ ਕਿ ਜੇਕਰ ਸਰਦਾਰ ਭਗਤ ਸਿੰਘ ਜਿਹੜਾ ਹੈ ਉਹਨੇ ਸਿੱਖੀ ਧਾਰਨ ਕਰ ਲਈ ਸੀ ਤਾਂ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਚਾਹੀਦਾ ਸੀਗਾ ਵੀ ਉਹ ਮੈਦਾਨ ਦੇ ਵਿੱਚ ਆ ਕੇ ਗੱਜ ਵੱਜ ਕੇ ਕਹਿੰਦੇ ਵੀ ਖਬਰਦਾਰ ਜੇ ਕਿਸੇ ਨੇ ਉਹਨੂੰ ਨਾਸਤਕ, ਕਾਮਰੇਡ ਜਾਂ ਕੁਝ ਹੋਰ ਬਣਾਉਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਜੋ ਮਰਜ਼ੀ ਕੀਤਾ ਹੋਵੇ ਸਾਡੇ ਬੰਦੇ ਨੇ, ਅੰਤਮ ਸਮੇਂ ਉਹ ਸਿੱਖ ਸੀ। ਭਾਈ ਰਣਧੀਰ ਸਿੰਘ ਨਾਰਗਲ ਦੀ ਪ੍ਰੇਰਨਾ ਸਦਕਾ ਉਹ ਸਿੰਘ ਸੱਜ ਗਿਆ ਸੀ। ਅਸੀਂ ਉਹਨੂੰ ਇਸ ਪਾਸਿਓਂ ਬਿਲਕੁਲ ਸਮਝਦੇ ਹਾਂ ਕਿ ਉਹ ਸਿੱਖ ਸੀ। ਪਰ ਹੋਇਆ ਇੱਥੇ ਵੀ ਉਲਟਾ, ਪਰਿਵਾਰ ਦੇ ਮੈਂਬਰਾਂ ਨੇ ਹੋਰ ਹੀ ਰਾਹ ਫੜ ਲਿਆ। ਸਾਰੇ ਦੇ ਸਾਰੇ ਜਿਹੜੇ ਨੇ ਉਹ ਪਤਾ ਨਹੀਂ ਕਿਹੜੇ ਸਵਾਰਥ ਨੇ ਜਾਂ ਕਿਹੜੀਆਂ ਮਜਬੂਰੀਆਂ ਨੇ। ਆਪਾਂ ਨੂੰ ਸਭ ਨੂੰ ਪਤਾ ਹੀ ਹੈਗਾ ਸਰਦਾਰ ਭਗਤ ਸਿੰਘ ਦੀ ਮਾਤਾ ਨੂੰ ਕਿਵੇਂ ਜਿਹੜਾ ਭਾਰਤੀ ਹਕੂਮਤੀ ਤੰਤਰ ਨੇ ਪੰਜਾਬ ਮਾਤਾ ਅਵਾਰਡ ਵੀ ਦਿੱਤਾ ਸੀ, ਉਹਨੂੰ ਕਈ ਸੁੱਖ ਸਹੂਲਤਾਂ ਵੀ ਸੀਗੀਆਂ, ਸ਼ਾਇਦ ਉਹਨੂੰ ਕੈਬਨਿਟ ਮੰਤਰੀ ਦਾ ਬਰਾਬਰ ਦਾ ਰੁਤਬਾ ਵੀ ਦਿੱਤਾ ਸੀ, ਤੇ ਇੱਥੇ ਲੁਧਿਆਣੇ ਦੇ ਵਿੱਚ ਇੱਕ ਪੰਜਾਬ ਮਾਤਾ ਨਗਰ ਵੀ ਬਣਾਇਆ ਸੀ, ਹੋਰ ਬੜਾ ਕੁਛ ਉਦੋਂ ਹੋਇਆ ਸੀ। ਉਦੋਂ ਸੰਤ ਰਾਮ ਉਦਾਸੀ ਨੇ ਫਿਰ ਇੱਕ ਕਵਿਤਾ ਵੀ ਲਿਖੀ ਸੀਗੀ ਬਈ ਜਿਹੜੀ ਹੈਗੀ ਆ ਭਗਤ ਸਿੰਘ ਦੀ ਮਾਂ ਬਸ਼ੱਕ ਬਣਿਓ, ਹਾੜੇ ਬਣਿਓ ਨਾ ਕੋਈ ਪੰਜਾਬ ਮਾਤਾ। ਇਹ ਜਿਹੜੇ ਸ਼ਬਦ ਨੇ ਨਾ ਸੰਤ ਰਾਮ ਉਦਾਸੀ ਦੇ ਕਿ ਪੰਜਾਬ ਮਾਤਾ ਜਿਹੜੀ ਹੈਗੀ ਆ ਉਹ ਤਾਂ ਹੈਗੀ ਆ ਭਾਰਤ ਸਰਕਾਰ ਵੱਲੋਂ ਥਾਪੀ ਹੋਈ ਜਾਂ ਥੋਪੀ ਹੋਈ ਪਰਸਨੈਲਿਟੀ, ਪਰ ਜਿਹੜੀ ਭਗਤ ਸਿੰਘ ਦੀ ਮਾਂ ਉਹ ਸਾਨੂੰ ਪ੍ਰਵਾਨ ਆ। ਤੇ ਉਦੋਂ ਉਹ ਲਾਈਨਾਂ ਲਿਖਣ ਮੌਕੇ ਸੰਤ ਰਾਮ ਉਦਾਸੀ ਦੇ ਮਨ ਵਿੱਚ ਇਹੀ ਸੀਗਾ ਕਿ ਸਰਦਾਰ ਭਗਤ ਸਿੰਘ ਜਿਹੜਾ ਹੈਗਾ ਬਿਲਕੁਲ ਸਹੀ ਤੇ ਸੱਚੀ ਸੋਚ ਵਾਲਾ ਹੈਗਾ, ਉਹਨੂੰ ਉਹਦੇ 'ਚ ਕੋਈ ਨੁਕਸ ਨਹੀਂ ਹੈਗਾ। ਤੋ ਜਿਹੜਾ ਨੁਕਸਵਾ ਵੀ ਉਹਦੇ ਮਗਰਲਿਆਂ 'ਚ ਆ ਜਾਂ ਉਹਦਾ ਨਾਂ ਲੈ ਕੇ ਜਿਹੜੇ ਤੋਰੀ ਫੁਲਕਾ ਚਲਾਉਂਦੇ ਆ ਉਹਨਾਂ 'ਚ। ਸੋ ਨਾ ਤਾਂ ਸਰਦਾਰ ਭਗਤ ਸਿੰਘ ਆਪਦੀ ਗੱਲ ਕਹਿਣ ਜੋਗਾ ਰਿਹਾ ਕਿ ਮੈਂ ਸਿੱਖ ਹਾਂ ਭਾਈ, ਮੈਂ ਸਿੱਖੀ 'ਚ ਹਾਂ, ਨਾ ਅਗਲਾ ਹੈਗਾ ਬਈ ਉਹਦੇ ਪਰਿਵਾਰ ਨੇ ਇਹੋ ਜਿਹਾ ਕੋਈ ਗੱਲ ਕੀਤੀ। ਨਤੀਜਾ ਇਹ ਨਿਕਲਿਆ ਕਿ ਸਰਦਾਰ ਭਗਤ ਸਿੰਘ ਜਿਹੜਾ ਹੈ ਉਹ ਸਿੱਖੀ ਦੇ ਜਾਂ ਸਿੱਖਾਂ ਦੇ ਦੁਸ਼ਮਣਾਂ ਨੂੰ ਇੱਕ ਇਹੋ ਜਿਹਾ ਹਥਿਆਰ ਮਿਲ ਗਿਆ ਜਿਹੜਾ ਅੱਜ ਬਹੁਤ ਤੰਗ ਕਰ ਰਿਹਾ। ਤੇ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਸਿੱਖ ਹੁਣ ਇੱਥੇ ਆ ਗਏ ਵੀ ਛੱਡੋ ਪਰਾਂ, ਤੁਸੀਂ ਭਗਤ ਸਿੰਘ ਨੂੰ ਰੱਖੋ, ਸਾਡਾ ਸਰ ਜੂਏ ਤੋਂ ਬਗੈਰ।
ਤੇ ਨਾਲ ਜਿਹੜੀ ਗੱਲ ਆ ਸਰਦਾਰ ਊਧਮ ਸਿੰਘ ਵਾਲੀ ਆ ਉਹ ਜੁੜ ਜਾਂਦੀ ਆ ਕਿ ਸਰਦਾਰ ਊਧਮ ਸਿੰਘ ਜਿਹੜਾ ਹੈ ਉਹਦੇ ਬਾਰੇ ਵੀ ਹੁਣ ਇਹੋ ਜਿਹੀਆਂ ਕੁਝ ਕਿਤਾਬਾਂ ਜਾਂ ਲਿਖਤਾਂ ਜਿਹੜੀਆਂ ਨੇ ਉਹ ਲਿਖਵਾਈਆਂ ਜਾ ਰਹੀਆਂ ਨੇ। ਆ ਵੀ ਚੁੱਕੀ ਹੈ ਇੱਕ ਕਿਤਾਬ ਤਾਂ ਜਿਹਦੇ ਵਿੱਚ ਸਰਦਾਰ ਊਧਮ ਸਿੰਘ ਦਾ ਜਿਹੜਾ ਕੰਮਕਾਰ ਆ ਹੁਣ ਆਪਾਂ ਨੂੰ ਸਭ ਨੂੰ ਪਤਾ ਵੀ ਜਲਿਆਂਵਾਲੇ ਬਾਗ ਦਾ ਬਦਲਾ ਜਿਹੜਾ ਸੀਗਾ ਉਹ ਉਸ ਸੂਰਬੀਰ ਯੋਧੇ ਨੇ ਲਿਆ ਤੇ ਉੱਥੇ 20 ਸਾਲ ਜਿਹੜਾ ਹੈਗਾ ਦਿਲ ਦੇ ਵਿੱਚ ਉਸ ਅੱਗ ਨੂੰ ਜਲਦਾ ਰੱਖਿਆ ਤੇ ਲੰਡਨ ਜਾ ਕੇ ਉਸ ਅੱਗ ਨੂੰ ਠੰਡਾ ਕੀਤਾ ਤੇ ਸਾਰੇ ਜਿਹੜਾ ਸਿੱਖ ਭਾਈਚਾਰਾ ਜਾਂ ਸਾਰਾ ਭਾਰਤ ਵਾ ਇਸ ਗੱਲ ਤੇ ਮਾਣ ਕਰਦਾ ਕਿ ਇਹ ਜਿਹੜੇ ਸੀ ਜਿਹਨੇ ਜ਼ੁਲਮ ਕੀਤਾ ਸੀਗਾ ਉਹਦਾ ਫਿਰ ਹਿਸਾਬ ਕਿਤਾਬ ਕੀਤਾ ਗਿਆ। ਪਰ ਜਿਹੜੀ ਕਿਤਾਬ ਹੁਣ ਲਿਖੀ ਗਈ ਆ ਔਰ ਲਿਖੀ ਨਹੀਂ ਗਈ ਇਸ ਵਿੱਚ ਲਿਖਵਾਈਆਂ ਜਾਂਦੀਆਂ ਨੇ। ਅੱਗੇ ਕਿਤਾਬ ਜਿਹੜੀ ਸੀਗੀ ਉਹ ਆਪਾਂ ਚੱਕ ਲਈਦੀ ਸੀਗੀ ਤੇ ਉਹ ਪੜ੍ਹੀਦਾ ਸੀ ਉਹਦਾ ਵਿਸ਼ਾ ਕੀ ਆ। ਜੇ ਉੱਤੇ ਲਿਖਿਆ ਹੋਇਆ ਭਾਈ ਮਤੀ ਦਾਸ ਆਪਾਂ ਕਹਿਣਾ ਭਾਈ ਮਤੀ ਦਾਸ ਬਾਰੇ ਕਿਤਾਬ ਹੋਊਗੀ, ਭਾਈ ਸਤੀ ਦਾਸ ਜਾਂ 9ਵੇਂ ਪਾਤਸ਼ਾਹ ਜਾਂ ਕਿਸੇ ਵੀ ਗੁਰੂ ਬਾਰੇ ਜਾਂ ਕੋਈ ਕਿਤਾਬ ਆਪਾਂ ਉਦੋਂ ਐ ਚੱਕ ਦਿੰਦੇ। ਹੁਣ ਜ਼ਮਾਨਾ ਬਦਲ ਗਿਆ, ਹੁਣ ਤਾਂ ਪਹਿਲਾਂ ਇਹ ਦੇਖਣਾ ਪੈਂਦਾ ਲਿਖੀ ਕਿਹਨੇ ਆ ਤੇ ਲਿਖਾਈ ਕਿਹਨੇ ਆ। ਸੋ ਜਿਹੜੀ ਇਹ ਲਿਖੀ ਕਿਹਨੇ ਆ ਤੇ ਲਿਖਾਈ ਕਿਹਨੇ ਆ ਉਹਦਾ ਅਰਥ ਇਹ ਹੁੰਦਾ ਵੀ ਅੱਜ ਕੱਲ ਸੱਚ ਲਿਖਣ ਦੀ ਬਜਾਏ ਜਿਹੜੇ ਲੇਖਕ ਨੇ ਉਹ ਕਿਸੇ ਏਜੰਡੇ ਦੇ ਤਹਿਤ ਕਿਤਾਬਾਂ ਲਿਖਦੇ। ਇਸ ਵੇਲੇ ਲੱਖਾਂ ਕਿਤਾਬਾਂ ਹੋਣਗੀਆਂ, ਜੇ ਕਿਤੇ ਖਾਲਸਾ ਪੰਥ ਸਿੱਖ ਧਰਮ ਬਾਰੇ ਲਿਖੀਆਂ ਹੋਈਆਂ ਸਾਰੀਆਂ ਕਿਤਾਬਾਂ ਦਾ ਇੱਕ ਵਿਦਵਾਨਾਂ ਦੇ ਪੈਨਲ ਤੋਂ ਉਹਨਾਂ ਦਾ ਸਾਰਾ ਪੜਚੋਲ ਕਰਾਵੇ ਨਾ ਤਾਂ ਮਤਲਬ ਦੁਨੀਆ ਹੱਕੀ ਬੱਕੀ ਰਹਿ ਜੂਗੀ ਕਿ 99% ਕਿਤਾਬਾਂ ਦੇ ਵਿੱਚ ਐਂਟੀ ਸਿੱਖ ਮਸਾਲਾ ਜਿਹੜਾ ਹੈਗਾ ਭਰਿਆ ਹੋਇਆ ਤੇ ਲੇਖਕ ਇਹ ਕਹਿੰਦਾ ਕਿ ਇਹੀ ਸਿੱਖੀ ਮਨੋਕਲਪਤ ਸਿੱਖੀ ਦੇ ਉਲਟ ਵਿਚਾਰਾਂ ਨੂੰ ਕਹਿ ਰਿਹਾ ਕਿ ਮੈਂ ਇਹ ਸਿੱਖੀ ਹੈ ਜੀ। ਇਹੋ ਜਿਹੀਆਂ ਕਿਤਾਬਾਂ ਪੜ੍ਹੀਆਂ ਨੇ ਤੇ ਬਹੁਤ ਬਿਰਲੀ ਕੋਈ ਕਿਤਾਬ ਆ ਜਿਹਦੇ ਇੱਥੇ ਸਾਨੂੰ ਕੋਈ ਪੁੱਛਣਗੇ ਕਿ ਸਾਨੂੰ ਜੀ ਕੋਈ ਇਹੋ ਜਿਹੀ ਕਿਤਾਬ ਦੱਸੋ ਜਿਹਦੇ ਚ ਸਾਰੀ ਦੀ ਸਾਰੀ ਗੱਲ ਸਹੀ ਹੋਵੇ, ਪਰ ਨਹੀਂ ਹੁੰਦੀ, ਬਹੁਤ ਘੱਟ ਕਦੇ ਕੋਈ ਬਿਰਲੀ ਕਿਤਾਬ ਇਹੋ ਜਿਹੀ ਆਉਂਦੀ। ਹੁਣ ਜਿਹੜੀ ਕਿਤਾਬ ਦੀ ਆਪਾਂ ਗੱਲ ਕਰਦੇ ਆ ਉਹ ਰਕੇਸ਼ ਕੁਮਾਰ ਨਾਂ ਦੇ ਕਿਸੇ ਸੱਜਣ ਨੇ ਛਾਪੀ ਆ ਲਿਖੀ ਆ। ਉਹਦਾ ਜਿਹੜਾ ਨਾਂ ਆ ਉਹ ਹੈਗਾ ਬਦਲੇ ਤੋਂ ਪਾਰ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਸੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ। ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਤਾਂ ਠੀਕ ਆ, ਪਰ ਜਿਹੜੇ ਉੱਪਰਲੇ ਸ਼ਬਦ ਨੇ ਨਾ ਕਿਤਾਬ ਦੇ ਟਾਈਟਲ ਦੇ ਉੱਤੇ ਬਦਲੇ ਤੋਂ ਪਾਰ ਵੀ ਉਹ ਬਦਲੇ ਬੁਦਲੇ ਵਾਲਾ ਬੰਦਾ ਨਹੀਂ ਸੀਗਾ, ਉਹਨੇ ਤਾਂ ਸਮਾਜਿਕ ਬਦਲਾਅ ਨੂੰ ਮੁੱਖ ਰੱਖ ਕੇ ਕਾਰਵਾਈ ਕੀਤੀ। ਹੁਣ ਕੋਈ ਹੈ ਧਰਤੀ ਉੱਤੇ ਇਹੋ ਜਿਹਾ ਬੰਦਾ ਜਿਹੜਾ ਇਸ ਗੱਲ ਨੂੰ ਸੱਚ ਮੰਨ ਲਵੇ ਕਿ ਸ਼ਹੀਦ ਊਧਮ ਸਿੰਘ ਨੇ ਜਿਹੜਾ ਐਕਸ਼ਨ ਕੀਤਾ ਉਹ ਐਕਸ਼ਨ ਜਿਹੜਾ ਹੈ ਉਹ ਕਿਸੇ ਸਮਾਜ ਦੇ ਵਿੱਚ ਬਦਲਾਅ ਆਉਣਾ ਸੀਗਾ ਵੀ ਉਹਦੇ ਲਈ ਕੀਤਾ। ਜਿਹੜਾ ਸਮਾਜ ਦੇ ਵਿੱਚ ਬਦਲਾਅ ਵਾਲੀ ਗੱਲ ਆ ਉਹ ਕਾਮਰੇਡ ਭਾਈਚਾਰੇ ਨਾਲ ਜੁੜਦੀ ਆ, ਕਿਉਂਕਿ ਇਹੋ ਜਿਹੀ ਸ਼ਬਦਾਵਲੀ ਇਹੋ ਜਿਹੀਆਂ ਗੱਲਾਂ ਕਿ ਤਬਦੀਲੀ ਆਊਗੀ ਬਦਲਾਅ ਆਊਗਾ। ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਭਗਤ ਸਿੰਘ ਚੜਿਆ ਹੈ ਨਾ, ਉਹ ਵੀ ਕਰਦੇ ਹੁੰਦੇ ਸੀਗੇ ਬਦਲਾਅ ਆਊਗਾ। ਬਦਲਾਅ ਜਿਹੋ ਜਿਹਾ ਆਇਆ ਉਹ ਆਪਣੇ ਸਾਹਮਣੇ ਆ ਕਿ ਅੱਜ ਹਾਈ ਕੋਰਟ ਦੇ ਵਿੱਚ ਰਾਘਵ ਚੱਡੇ ਵਾਲੀ ਜਿਹੜੀ ਉਹਦੀ ਨਿਯੁਕਤੀ ਦੇ ਖਿਲਾਫ ਪਟੀਸ਼ਨ ਸੀ ਉਹਦੇ ਤੇ ਬਹੁਤ ਝਿੜਕਾਂ ਪਈਆਂ ਵੀ ਇਹ ਕੀ ਹੋਇਆ, ਇਹਨੂੰ ਲੋਕਾਂ ਨੇ ਚੁਣਿਆ ਨਹੀਂ, ਵਾਸਤਾ ਨਹੀਂ, ਇਹਨੂੰ ਲਿਆ ਕੇ ਠੋਕ ਦਿੱਤਾ ਇੱਥੇ ਤੁਸੀਂ ਪੰਜਾਬ ਦੇ ਵਿੱਚ। ਤੇ ਉਧਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਂ ਦੇ ਉੱਤੇ ਪੈਲੀ ਕੱਢ ਕੇ ਬਹਿ ਗਏ ਵੀ 125 ਏਕੜ ਪੈਲੀ ਆ ਇਹਦੇ ਟੱਬਰ ਦੇ ਨਾਂ ਤੇ। ਹੁਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਪੱਖ ਤੋਂ ਤਾਂ ਗੱਲ ਇਹ ਆ ਰਹੀ ਆ ਵੀ 1.25 ਏਕੜ ਮਤਲਬ 1 ਕਿੱਲਾ ਉੱਤੇ 25 ਮਤਲਬ 1.25 ਕਿੱਲਾ ਜ਼ਮੀਨ। ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲੋਂ ਪਾਸੋਂ ਤਾਂ ਆ ਰਿਹਾ ਕਿ 1.25 ਕਿੱਲੇ ਜ਼ਮੀਨ ਸੀ ਉੱਥੇ, ਉਹ ਵੀ ਮੁੱਲ ਲਈ ਹੋਈ ਹੈ। ਕੱਲ ਇੱਕ ਵੀਡੀਓ ਘੁੰਮਦੀ ਸੀ ਉਹਦੇ ਵਿੱਚ ਕੋਈ ਸੱਜਣ ਦਾਅਵਾ ਕਰ ਰਿਹਾ ਸੀਗਾ ਕਿ ਇਹ ਵੀ ਇਹਨਾਂ ਦੇ ਮਾਨ ਸਾਹਿਬ ਦੇ ਜਿਹੜੇ ਪਿਤਾ ਸਰਦਾਰ ਜੋਗਿੰਦਰ ਸਿੰਘ ਵੇਲੇ ਦੀ ਆ ਪੁਰਾਣੀ ਜ਼ਮੀਨ ਆ ਇਹਨਾਂ ਦੇ ਕੋਲੇ, ਉਹ ਤਾਂ 70 ਤੋਂ ਪਹਿਲਾਂ ਦੀ ਲੱਗਦੀ ਇਸ ਤਰ੍ਹਾਂ ਦੀ ਗੱਲ। ਹੁਣ ਭਗਵੰਤ ਮਾਨ ਦੀ ਸਰਕਾਰ ਨੂੰ ਪੂਰੀਆਂ ਮਿਰਚਾਂ ਲੱਗੀਆਂ ਹੋਈਆਂ ਨੇ ਕਿ ਸਾਡਾ ਤਾਂ ਨਾਇਕ ਆ ਭਗਤ ਸਿੰਘ, ਤੇ ਭਗਤ ਸਿੰਘ ਜਿਹੜਾ ਹੈ ਉਹਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਿਆਨ ਦੇ ਕੇ ਗੱਲ ਜਿਹੜੀ ਛੇੜੀ ਉਹਦੀ ਕਰਕੇ ਬੜਾ ਹਰਜ ਹੋ ਗਿਆ। ਉਹ ਇਸ ਕਰਕੇ ਉਹਨਾਂ ਨੇ ਬਦਲੇ ਦੀ ਭਾਵਨਾ ਦੇ ਤਹਿਤ ਬਦਲਾਅ ਤਾਂ ਨਹੀਂ ਕੋਈ ਆਇਆ, ਪਰ ਉਹਨਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਨੀਵਾਂ ਦਿਖਾਉਣ ਦੇ ਲਈ ਕਈ ਜਿਹੜੇ ਆ ਪੁੱਠੇ ਸਿੱਧੇ ਕੰਮ ਕੀਤੇ ਆ। ਜਿਹੜਾ ਉਦੋਂ ਖਟਕੜ ਕਲਾਂ ਖੜ ਕੇ ਐਲਾਨ ਕਰਦਾ ਸੀਗਾ ਵੀ 5 ਲੱਖ ਦੇਾਂਗੇ ਇਹਦੀ ਜਿਹੜਾ ਪੱਗ ਲਾਹੂਗਾ, ਉਹ ਵੀ ਇਹਨਾਂ ਦਾ ਹੀ ਨਿਕਲਿਆ ਆਇਆ ਭਗਵੰਤ ਮਾਨ ਐਂਡ ਕੰਪਨੀ ਦਾ। ਤੇ ਜਿਹੜੇ ਬੰਦੇ ਨੇ
ਅੰਮ੍ਰਿਤਸਰ ਦੇ ਵਿੱਚ ਭਗਤ ਸਿੰਘ ਵਾਲੀਆਂ ਫਲੈਕਸਾਂ ਲਾਈਆਂ, ਮਨਪ੍ਰੀਤ ਸਿੰਘ ਮੱਲਾ ਉਹ ਵੀ ਇਹ ਕੰਮ ਉਹ ਆਪ ਨਹੀਂ ਕਰ ਸਕਦਾ, ਸਰਕਾਰ ਆ ਉਹਦੇ ਮਗਰ, ਤੇ ਲੋਕਾਂ ਨੂੰ ਸ਼ੱਕ ਆ ਕਿ ਉਹਦੇ ਮਗਰ ਵੀ ਭਗਵੰਤ ਮਾਨ ਦੀ ਸਰਕਾਰ ਆ। ਤੇ ਸਰਜੀਤ ਗੱਗ ਜਿਹਨੇ ਬਹੁਤ ਨੀਵੇਂ ਦਰਜੇ ਦੀ ਕਵਿਤਾ ਲੈ ਕੇ ਸਿੱਖਾਂ ਦੇ ਦਿਲ ਦੁਖੀ ਕੀਤੇ ਆ, ਉਹ ਵੀ ਇਹਨਾਂ ਦਾ ਹੀ ਆ। ਉਹ ਇਹ ਸਾਰੇ ਦੇ ਸਾਰੇ ਜਿਹੜੇ ਲੋਕ ਨੇ, ਇਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਸਰਪ੍ਰਸਤੀ ਦਿੱਤੀ ਹੋਈ ਆ, ਤੇ ਸਿੱਖਾਂ ਨੂੰ ਤੇ ਸਿੱਖੀ ਨੂੰ ਤਾਂ ਟਾਰਗੇਟ ਕਰ ਹੀ ਰਹੇ ਨੇ। ਪਰ ਸਭ ਤੋਂ ਮੁੱਖ ਉਹਨਾਂ ਦਾ ਹੈਗਾ ਕਿ ਮਾਨ ਸਾਹਿਬ ਨੂੰ ਕਿਸੇ ਤਰੀਕੇ ਨਾਲ ਆਪਾਂ ਹੁਣ ਕਾਬੂ ਕਰਨਾ। ਉਹਨਾਂ ਨੇ ਇੱਕ ਸੱਪ ਕੱਢਿਆ ਕਿ ਜੀ ਇੱਥਾਂ ਦੇਖੋ ਚੰਡੀਗੜ੍ਹ ਦੇ ਕੋਲੇ ਬੜੀ ਅਰਬਾਂ ਦੀ ਕਰੋੜਾਂ ਦੀ ਜ਼ਮੀਨ ਆ। ਹੁਣ ਮਾਨ ਦਾਲ ਵਾਲੇ ਤਾਂ ਕਹਿੰਦੇ ਆ ਵੀ ਜੇਕਰ ਇਹ ਵਾਕਈ ਸਾਡੇ ਆਗੂ ਦਾ ਕੋਈ ਪਾਪ ਗੁਨਾਹ ਹੈਗਾ, ਜੁਰਮ ਆ, ਫਿਰ ਫੜ ਕੇ ਅੰਦਰ ਕਰੋ ਜਿਹੜਾ ਉਹਨੇ ਗਲਤ ਕੀਤਾ ਹੋਇਆ। ਤੇ ਦੂਜੇ ਪਾਸੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ, ਉਹਨਾਂ ਨੂੰ ਆਪਦੇ ਹੱਥਾਂ ਪੈਰਾਂ ਦੀ ਪਈ ਹੋਈ ਆ, ਕਿਉਂਕਿ ਜਿਹੜਾ ਰਾਜ ਸਭਾ 'ਚ ਭੇਜਿਆ ਸੀਗਾ ਲਵਲੀ ਯੂਨੀਵਰਸਿਟੀ ਵਾਲਾ, ਉਹ ਸਾਰੀ ਪੈਲੀ ਜਿੱਥੇ ਲਵਲੀ ਯੂਨੀਵਰਸਿਟੀ ਬਣਾਈ ਫਿਰਦੇ ਆ ਉਹ ਪੰਚਾਇਤੀ ਜ਼ਮੀਨ ਨਿਕਲਿਆ ਜੀ। ਤੇ ਉਹਦਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ 'ਚ ਪਤਾ ਨਹੀਂ ਗੱਲ ਕਿੱਧਰ ਨੂੰ ਜਾਣੀ ਹੈ। ਉਹ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਸਰਕਾਰ ਆ, ਉਹਨੇ ਕੋਈ ਬਦਲੂ ਤਾਂ ਨਹੀਂ ਲਿਆਂਦਾ। ਹਾਂ, ਉਹਨਾਂ ਨੇ ਆ ਪਿਛਲੇ 3-4 ਮਹੀਨਿਆਂ ਤੋਂ ਮਨੋਰੰਜਨ ਬੜਾ ਕੀਤਾ ਹੈ, ਵੀ ਉਹ ਕਮੇਡੀਅਨ ਸੀ ਪਹਿਲਾਂ, ਆਪਾਂ ਨੂੰ ਸਭ ਨੂੰ ਪਤਾ। ਤੇ ਲੋਕਾਂ ਨੂੰ ਜਿਹੜਾ ਹੈਗਾ ਦੁਖੀ ਬਹੁਤ ਸੀ ਲੋਕ, ਕਿਉਂਕਿ ਕਾਂਗਰਸ ਤੋਂ, ਭਾਜਪਾ ਤੋਂ, ਬਾਦਲਕਿਆਂ ਤੋਂ ਲੋਕ ਹੱਡ ਛਡਾਉਣੇ ਚਾਹੁੰਦੇ ਸੀਗੇ। ਤੇ ਲੋਕਾਂ ਨੂੰ ਲੱਗਿਆ ਕਿ ਆਪਾਂ ਨਵੀਂ ਪਾਰਟੀ ਨੂੰ ਮੌਕਾ ਦਈਏ, ਨਾਲੇ ਜਿਹੜਾ ਹੈਗਾ ਉਹ ਪਹਿਲਾਂ ਵੀ ਤਾਂ ਆਪਾਂ ਨੂੰ ਮਨੋਰੰਜਨ ਕਰਦਾ ਰਿਹਾ, ਹੱਸਦਾ ਸੌਂਦਾ ਰਿਹਾ। ਸੋ ਜੇ ਤਾਂ ਮਨੋਰੰਜਨ ਦੇ ਪੱਖ ਤੋਂ ਦੇਖੀਏ ਤਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਲਾਲਾ ਜੀ ਦੀ ਹੱਟੀ ਬਣਾਇਆ ਪਿਆ। ਉਹਦੇ ਉੱਤੇ ਪਤਾ ਹੀ ਨਹੀਂ ਹੈਗਾ ਵੀ ਕਿਹੜੇ ਵੇਲੇ ਕਿਹਨੇ ਬਹਿ ਜਾਣਾ। ਕਦੇ ਤਾਂ ਲੱਗਦਾ ਕਿ ਰਾਘਵ ਚੱਡਾ ਚਲਾ ਰਿਹਾ, ਕਦੇ ਲੱਗਦਾ ਸਰਕਾਰ ਜਿਹੜੀ ਯਾਰ ਕੇਜਰੀਵਾਲ ਚਲਾ ਰਿਹਾ। ਅਸਲ ਵਿੱਚ ਕੌਣ ਚਲਾ ਰਿਹਾ ਇਹ ਤਾਂ ਪਤਾ, ਪਰ ਸਾਰਿਆਂ ਨੂੰ ਇਸ ਗੱਲ ਦੀ ਗਰੰਟੀ ਹੈ ਕਿ ਭਗਵੰਤ ਮਾਨ ਦੀ ਕੋਈ ਵਿੱਚ ਪੁੱਛ-ਗਿੱਛ ਨਹੀਂ, ਉਹ ਤਾਂ ਸਿਰਫ ਇੱਕ ਕੁਰਸੀ ਤੇ ਬਿਠਾਇਆ ਹੋਇਆ। ਇੱਕ ਫੋਟੋ ਜਿਹੜੀ ਆ ਉਹ ਬੜੀ ਘੁੰਮ ਰਹੀ ਹੈ ਇਸ ਟਾਈਮ ਸਿੱਖ ਸਰਕਲਾਂ ਦੇ ਵਿੱਚ, ਜਿਹਦੇ ਵਿੱਚ ਇੱਕ ਮੋਟਰਸਾਈਕਲ ਦੇ ਉੱਤੇ 5-6 ਜਾਣੇ ਚੜੇ ਹੋਏ ਨੇ। ਉਹ ਲੋਕ ਹੱਸ ਕੇ ਪੁੱਛਦੇ ਆ ਵੀ ਦੱਸੋ ਇਹਨਾਂ ਚੋਂ ਮੋਟਰਸਾਈਕਲ ਕੌਣ ਚਲਾਉਂਦਾ। ਇੱਕ ਬੰਦਾ ਖੜਾ, ਉਹ ਕਹਿੰਦੇ ਜਿਹੜਾ ਖੜਾ ਉਹ ਇਸ ਕਰਕੇ ਖੜਾ ਵੀ ਉਹ ਦਿਖੇ, ਵੀ ਉਹ ਲੱਗੇ ਲੋਕਾਂ ਨੂੰ ਵੀ ਇਹ ਜਿਹੜਾ ਮੋਟਰਸਾਈਕਲ ਸ਼ਾਇਦ ਇਹ ਚਲਾ ਰਿਹਾ ਹੋਵੇ, ਪਰ ਉਹਦੇ ਤਾਂ ਮੋਟਰਸਾਈਕਲ ਨੂੰ ਹੱਥ ਹੀ ਨਹੀਂ ਪੈ ਸਕਦੇ ਉਹਦੇ ਹੈਂਡਲ ਨੂੰ। ਉਹ ਇਹ ਭਗਵੰਤ ਮਾਨ ਵਾਲਾ ਸਟਾਈਲ ਆ ਵੀ ਦਿਖਣਾ ਸਭ ਨੂੰ ਇਹ ਭਗਵੰਤ ਮਾਨ ਨੇ ਆ, ਪਰ ਉਹਦੇ ਤਾਂ ਸੱਤਾ 'ਚ ਕਿਤੇ ਹੱਥ ਹੀ ਨਹੀਂ ਹੈਗੇ। ਸੋ ਅੱਜ ਜਿਵੇਂ ਹਾਈ ਕੋਰਟ ਦੇ ਵਿੱਚ ਰਾਘਵ ਚੱਡੇ ਵਾਲੀ ਗੱਲ ਦੇ ਉੱਤੇ ਫਟਕਾਰ ਪਈ ਆ, ਜਾਂ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਇਹਨਾਂ ਨੂੰ ਪਿੱਛੇ ਪੈਰ ਕਰਨੇ ਪਏ, ਜਿਵੇਂ ਜਿਹੜਾ ਰਾਜ ਬਹਾਦਰ ਉੱਥੇ ਯੂਨੀਵਰਸਿਟੀ 'ਚ ਫਰੀਦਕੋਟ ਜਿਹੜੀ ਮੈਡੀਕਲ ਯੂਨੀਵਰਸਿਟੀ ਆ ਬਾਬਾ ਫਰੀਦ ਜੀ ਦੇ ਨਾਂ ਤੇ ਬਣੀ ਹੋਈ, ਉੱਥੇ ਜਾ ਕੇ ਉਹਨੂੰ ਗੱਦੇ ਤੇ ਪਾ ਕੇ ਉਹਦਾ ਜਲੂਸ ਕੱਢਿਆ। ਠੀਕ ਆ ਕਿ ਉੱਥੇ ਪ੍ਰਬੰਧਕੀ ਤੌਰ ਦੇ ਉੱਤੇ ਘਾਟਾਂ ਨੇ, ਪਰ ਸਰਕਾਰ ਬਣੀ ਹੀ ਇਸ ਕੰਮ ਲਈ ਆ ਕਿ ਆਪਾਂ ਉਹ ਘਾਟਾਂ ਪੂਰੀਆਂ ਕਰੋ। ਪਹਿਲਾਂ ਉਹਦੇ ਨਾਲ ਪ੍ਰਬੰਧਕੀ ਤੌਰ ਤੇ ਮੁਲਾਕਾਤ ਕਰੋ, ਉਹਨੂੰ ਦੱਸੋ ਕਿ ਇਸ ਹਸਪੀਟਲ 'ਚ ਘਾਟਾਂ ਵਾਧਾ ਨੇ, ਕਿੰਨੇ ਪੈਸੇ ਚਾਹੀਦੇ ਆ, ਗ੍ਰਾਂਟ ਦਿਓ। ਕੰਮ ਸਾਰਾ ਜਦੋਂ ਮੁਕੰਮਲ ਹੋ ਗਿਆ, ਜੇ ਉਸ ਤੋਂ ਬਾਅਦ ਉਹ ਨਹੀਂ ਉੱਥੇ ਕੋਈ ਰਿਜ਼ਲਟ ਨਿਕਲਦੇ ਤਾਂ ਵਾਕਿਆ ਉਹਦਾ ਜਲੂਸ ਕੱਢਣਾ ਚਾਹੀਦਾ। ਪਰ ਜੇਕਰ ਆਪਾਂ ਉੱਥੇ ਜਾ ਕੇ ਇੱਕ ਜਿਹੜਾ ਹੈਗਾ ਉਹਦੇ ਨਾਲ ਇਸ ਤਰੀਕੇ ਦਾ ਵਿਹਾਰ ਕਰਾਂਗੇ, ਤਾਂ ਫਿਰ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਪਹਿਲੋਂ ਇਹੋ ਜਿਹਾ ਬੜਾ ਕੁਝ ਕਰਦੇ ਰਹੇ ਨੇ। ਪਿਛਲੇ 2 ਮਹੀਨੇ ਪਹਿਲਾਂ ਜਦੋਂ ਨਵੀਂ ਸਰਕਾਰ ਬਣੀ ਸੀ, ਉਦੋਂ ਲੋਕਾਂ 'ਚ ਬੜਾ ਇਸ ਗੱਲ ਦਾ ਰੋਸ ਜਿਹੜਾ ਸੀਗਾ ਉਹ ਜਾਗਿਆ ਸੀ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਜਿਨ੍ਹਾਂ ਲੋਕਾਂ ਨੂੰ ਆਸਾਂ ਸੀਗੀਆਂ, ਜਾਂ ਜਿਹੜੇ ਲੋਕ ਸਮਝਦੇ ਸੀਗੇ ਕਿ ਬੜਾ ਭਾਰੀ ਬਦਲਾਅ ਆਏਗਾ ਤੇ ਲੋਕਾਂ ਨੂੰ ਰਾਹਤ ਮਿਲੂ, ਉਹੋ ਜਿਹੀ ਗੱਲ ਤਾਂ ਕੋਈ ਦਿਖਦੀ ਨਹੀਂ। ਹਾਂ, ਜਿਹੜੇ ਇਸ ਤਰੀਕੇ ਦੇ ਪੁੱਠੇ ਸਿੱਧੇ ਚੱਜ ਨੇ, ਪਹਿਲਾਂ ਕੋਈ ਨਾ ਕੋਈ ਵੱਡੀ ਸਾਰੀ ਗੜਬੜ ਕਰ ਲੈਂਦੇ ਆ, ਫਿਰ ਉਹਦੇ ਤੋਂ ਧਿਆਨ ਭਟਕਾਉਣ ਲਈ ਕੋਈ ਤੱਤਾ ਜਿਹਾ ਮੁੱਦਾ ਚਾਹੀਦਾ ਹੁੰਦਾ। ਜਿਵੇਂ ਹੁਣ ਆਹ ਲੱਭਿਆ ਹੋਇਆ, ਬੜਾ ਸੋਹਣਾ ਲਿਬੜਦਾ ਜਾ ਰਿਹਾ ਸੀਗਾ। ਸਾਰਿਆਂ ਨੂੰ ਲੱਗਿਆ ਸੀਗਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜੇ ਨਾ ਪੁੱਛਦਾ ਉਹ ਪੱਤਰਕਾਰ ਉਦੋਂ, ਉਹਨੇ ਵੀ ਤਾਂ ਪੂਰਾ ਸ਼ਰਾਰਤ ਵਜੋਂ ਪੁੱਛਿਆ। ਮੇਰਾ ਤਾਂ ਖਿਆਲ ਇਹ ਹੈ ਕਿ ਇਹ ਕੋਈ ਹੋਰ ਧਿਰ ਵਾ ਜਿਹੜੀ ਆਮ ਆਦਮੀ ਪਾਰਟੀ ਅਤੇ ਸਿੱਖਾਂ ਦੇ ਵਿਚਾਲੇ। ਇਹ ਤਾਂ ਗੱਲ ਸਾਰਿਆਂ ਨੂੰ ਹੀ ਪਤਾ ਹੈਗਾ ਕਿ ਬਰਗਾੜੀ ਜਾਂ ਵਹਿਬਲ ਕਾਂਡ ਤੋਂ ਦੁਖੀ ਹੋਏ ਸਿੱਖਾਂ ਨੇ ਪਹਿਲੋਂ ਬਾਦਲ ਕੇ ਡੱਕਰੇ ਸੀ, ਫਿਰ ਕਾਂਗਰਸ ਡੱਕਰੀ, ਤੇ ਉਹਨਾਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਵੋਟ ਪਾਈ, ਕਿਉਂਕਿ ਕੇਜਰੀਵਾਲ ਦਮ ਗੱਜੇ ਮਾਰਦਾ ਹੁੰਦਾ ਸੀਗਾ ਵੀ ਅਸੀਂ ਛੇਤੀ ਤੋਂ ਛੇਤੀ ਇਨਸਾਫ ਦਿਆਂਗੇ। ਕੱਲ ਇਸ ਮਸਲੇ ਉੱਤੇ ਬਰਗਾੜੀ ਵਹਿਬਲ ਕਾਂਡ ਦੇ ਉੱਤੇ ਜਿਹੜਾ ਉੱਥੇ ਸਾਡੇ ਵੀਰ ਸੁਖਰਾਜ ਸਿੰਘ ਨੇ ਮੋਰਚਾ ਲਾਇਆ ਹੋਇਆ,
ਉੱਥੇ ਸੰਗਤਾਂ ਪਹੁੰਚੀਆਂ ਸੀ। ਉੱਥੇ ਜਿਹੜਾ ਸਪੀਕਰ ਆ ਸੰਧਵਾ, ਯਾਨੀ ਜੈਲ ਸਿੰਘ ਦਾ ਪੁੱਤ ਹੈ, ਉਹ ਉੱਥੇ ਪਹੁੰਚਿਆ ਸੀਗਾ। ਤੇ ਫਿਰ ਉੱਥੇ ਉਹਨੇ ਕਿਹਾ ਹੈਗਾ ਕਿ ਟਾਈਮ ਦਿਓ ਜਾਂ ਟਾਈਮ ਮੈਨੂੰ ਹੋਰ ਚਾਹੀਦਾ। ਪਰ ਉਹ ਜਿਹੜੀ ਜੰਗ ਵਾ, ਉਹ ਲੜਾਈ ਆ ਇਨਸਾਫ ਦੀ, ਉਹ ਤਾਂ ਪੂਰੀ ਮਗੀ ਹੋਈ ਆ। ਤੋਂ ਉੱਥੇ ਤਾਂ ਹੁਣ ਇਹ ਐਲਾਨ ਹੋ ਗਿਆ ਕਿ 15 ਅਗਸਤ ਨੂੰ ਜਿਹੜੀ ਭਾਰਤ ਸਰਕਾਰ ਨੇ ਕਿਹਾ ਹੈਗਾ ਵੀ ਸਾਰੇ ਝੰਡੇ ਲਾਓ ਜੀ ਤਿਰੰਗੇ, ਉਹਦੇ ਉਲਟ ਆਪਾਂ ਕੇਸਰੀ ਨਿਸ਼ਾਨ ਸਾਹਿਬ ਜਾਂ ਖਾਲਸਾਈ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਲਾਉਣੇ ਆ। ਕਿਉਂ ਲਾਉਣੇ ਆ? ਕਿਉਂਕਿ ਇਹ ਦੱਸਣ ਲਈ ਕਿ ਜੇ ਇਸ ਮੁਲਕ ਵਿੱਚ ਸਿੱਖਾਂ ਦੇ ਇਸ਼ਟ ਦੀ ਇੰਨੀ ਬੇਅਦਬੀ ਹੋ ਰਹੀ ਹੈ, ਜੇ ਇਸ ਮੁਲਕ ਵਿੱਚ ਸਿੱਖਾਂ ਲਈ ਇਨਸਾਫ ਨਹੀਂ ਹੈ, ਤਾਂ ਅਸੀਂ ਤਾਂ ਫਿਰ ਇਸ ਗੱਲ ਤੋਂ ਬਾਗੀ ਆ। ਸਾਡਾ ਤਿਰੰਗੇ 'ਚ ਰੰਗ ਵੀ ਹੈ ਨਹੀਂ। ਅਸੀਂ ਇਸ ਮੁਲਕ ਦੇ ਜਿਹੜਾ ਹਾਕਮਾਂ ਦਾ ਫੈਸਲਾ ਉਹਦੇ ਉਲਟ ਬਿਲਕੁਲ ਖਾਲਸਾਈ ਜਿਹੜੇ ਝੰਡੇ ਆ ਉਹ ਚਲਾਵਾਂਗੇ। ਸੋ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ, ਉਹ ਤਾਂ ਲੋਕਾਂ ਨੇ ਇਸ ਸੋਚ ਵਿੱਚੋਂ ਲੈ ਕੇ ਆਉਂਦੀ ਸੀ ਕਿ ਸਾਡੇ ਮਸਲੇ ਹੱਲ ਹੋਣਗੇ। ਖਾਸ ਤੌਰ ਤੇ ਜਿਹੜਾ ਬੇਅਦਬੀਆਂ ਦਾ ਮਸਲਾ, ਸਿੱਖਾਂ ਦੇ ਇਸ਼ਟ ਨਾਲ ਜੁੜਿਆ ਹੈ ਮਸਲਾ, ਸਿੱਖਾਂ ਦੇ ਜਿਹੜਾ ਹੈਗਾ ਮਨ ਦੇ ਵਿੱਚ ਬਹੁਤ ਭਾਰੀ ਇਸ ਗੱਲ ਦਾ ਰੋਸ, ਉਸ ਮਸਲੇ ਵੱਲ ਤਾਂ ਧਿਆਨ ਦਿੱਤਾ ਨਹੀਂ। ਤੇ ਆਹ ਨਵੇਂ ਸ਼ੋਸ਼ੇ ਜਿਹੜੇ ਨੇ ਉਹ ਜ਼ਰੂਰ ਛੱਡਣੇ ਆ ਗਏ। ਹੁਣ ਲੋਕ ਫਿਰ ਇਹੀ ਕਹਿੰਦੇ ਨੇ ਕਿ ਜੇ ਟਿਕੀ ਟਕਾਈ ਗੱਲ ਆ ਜਿਹੜੀ ਆ ਸਰਦਾਰ ਭਗਤ ਸਿੰਘ ਵਾਲੀ, ਇਹਨੂੰ ਇਹਨਾਂ ਨੇ ਛੇੜਿਆ, ਤਾਂ ਫਿਰ ਇਹ ਤਾਂ ਆਪ ਚਾਹੁੰਦੇ ਆ ਵੀ ਉਹੀ ਰੋਲੇ ਰੱਪੇ ਪੈਂਦੇ ਰਹਿਣ ਤੇ ਸਾਡੇ ਵੱਲ ਲੋਕਾਂ ਦਾ ਧਿਆਨ ਨਾ ਜਾਵੇ। ਮੈਂ ਜਿਹੜੀ ਗੱਲ ਕਰਨ ਲੱਗਿਆ ਸੀ ਕਿ ਸਾਰਿਆਂ ਨੂੰ ਪਤਾ ਹੈਗਾ ਵੀ ਸਿੱਖਾਂ ਦੀ ਜਾਂ ਆਮ ਪੰਜਾਬੀਆਂ ਦੀ ਜਿਨ੍ਹਾਂ ਦੇ ਮਨ ਵਿੱਚ ਬਰਗਾੜੀ ਤੇ ਬਾਈਬਲ ਦਾ ਦੁੱਖ ਵਾ, ਉਹਨਾਂ ਦੀ ਬਹੁਤ ਭਾਰੀ ਹਮਾਇਤ ਮਿਲੀ ਤਾਂ ਆਮ ਆਦਮੀ ਪਾਰਟੀ ਨੂੰ 92 ਵਿਧਾਇਕਾਂ ਵਾਲੀ ਇਹ ਜਿਹੜੀ ਸਰਕਾਰ ਆ ਉਹ ਬਣਾਉਣ ਦਾ ਮੌਕਾ ਮਿਲਿਆ। ਹੁਣ ਉਹ ਲੋਕ ਜ਼ਰੂਰ ਚਾਹੁੰਦੇ ਹੋਣਗੇ ਜਿਹੜੇ ਸਿਆਸੀ ਵਿਰੋਧੀ ਹੁੰਦੇ ਆ ਕਿ ਸਿੱਖਾਂ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਟਕਰਾਅ ਹੋਵੇ, ਜਾਣੀ ਕਿ ਜਿਹੜੇ ਲੋਕਾਂ ਨੇ ਬਰਗਾੜੀ ਤੇ ਬਾਈਬਲ ਕਾਂਡ ਦੇ ਇਨਸਾਫ ਲੈਣ ਦੀ ਆਸ ਵਿੱਚ ਇਹ ਭਗਵੰਤ ਮਾਨ ਦੀ ਸਰਕਾਰ ਨੂੰ ਵੋਟਾਂ ਪਾਈਆਂ ਨੇ, ਹੁਣ ਆਮ ਆਦਮੀ ਪਾਰਟੀ ਅਤੇ ਉਹਨਾਂ ਲੋਕਾਂ ਦੇ ਵਿਚਾਲੇ ਤਕਰਾਰ ਹੋ ਜਾਵੇ। ਸੋ ਇਸ ਗੱਲ ਨੂੰ ਮੁੱਖ ਰੱਖ ਕੇ ਪੂਰੀ ਸ਼ਰਾਰਤ ਵਜੋਂ ਇੱਕ ਜਿਹੜਾ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਵਾਲਾ ਭਗਤ ਸਿੰਘ ਵਾਲਾ ਮਸਲਾ, ਇਹ ਤਾਂ ਬਹੁਤ ਪੁਰਾਣਾ, ਮੇਰੇ ਖਿਆਲ 'ਚ 2005 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਮਾਨ ਸਾਹਿਬ ਦੇ ਉੱਤੇ। ਔਰ ਇਹ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਕਿ ਉਹ ਬਹੁਤ ਵੱਡੀ ਇੱਕ ਡਿਸਕਸ਼ਨ ਚੱਲੀ ਸੀ, ਡਿਬੇਟ ਚੱਲੀ ਸੀ ਖੱਬੇ ਪੱਖੀ ਵਿਦਵਾਨਾਂ ਤੇ ਸਿੱਖ ਚਿੰਤਕਾਂ ਦੇ ਵਿਚਾਲੇ। ਸਰਦਾਰ ਗੁਰਤੇਜ ਸਿੰਘ ਨੇ ਪੂਰੀ ਕਿਤਾਬ ਲਿਖੀ ਸੀਗੀ ਇਹਦੇ ਉੱਤੇ, ਮਤਲਬ ਸਾਰੇ ਉਸ ਵੇਲੇ ਦੇ ਜਿਹੜੇ ਲੇਖ ਸੀਗੇ ਉਹ ਇਕੱਠੇ ਕਰਕੇ ਛਾਪੇ ਸੀਗੇ। ਸਰਦਾਰ ਭਗਤ ਸਿੰਘ ਅਤੇ ਸਿੱਖ ਚੇਤਨਾ, ਸਿੱਖ ਨਜ਼ਰੀਏ ਤੋਂ ਜੋ ਕੁਝ ਕਹਿਣਾ ਸੀ ਉੱਥੇ ਕਿਹਾ ਗਿਆ ਸੀ ਉਸ ਕਿਤਾਬ ਦੇ ਵਿੱਚ। ਸੋ ਇੱਕ ਬੜੀ ਵੱਡੀ ਡਿਬੇਟ ਚੱਲ ਚੁੱਕੀ ਹੈ ਇਸ ਮਸਲੇ ਉੱਤੇ ਕਿ ਸਿੱਖਾਂ ਲਈ ਭਗਤ ਸਿੰਘ ਕਿਵੇਂ ਆ, ਖੱਬੇ ਪੱਖੀਆਂ ਲਈ ਕਿਵੇਂ ਆ। ਤੇ ਉਸ ਮੌਕੇ ਜਿਹੜਾ ਅਦਾਲਤ ਵਿੱਚ ਕੇਸ ਚੱਲਿਆ, ਉਹਦਾ ਫੈਸਲਾ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਆ ਚੁੱਕਿਆ। ਇਹ ਇੱਕ ਜਿਹੜਾ ਇੰਟੈਲੈਕਚੁਅਲ ਲੈਵਲ ਤੇ ਲਤਾਰਿਆ ਜਾਣ ਵਾਲਾ ਵਿਸ਼ਾ ਜਾਂ ਇਹ ਅਦਾਲਤੀ ਤੌਰ ਤੇ ਸੀ, ਦੋਨਾਂ ਪੱਖਾਂ ਤੋਂ ਗੱਲ ਕਿਸੇ ਕੰਢੇ ਬੰਨੇ ਜਿਵੇਂ ਲੱਗਣੀ ਸੀ ਜਿੰਨੀ ਕੋ ਲੱਗ ਚੁੱਕੀ ਸੀ। ਪਰ ਹੁਣ ਉਸ ਪੱਤਰਕਾਰ ਨੇ ਬਿਲਕੁਲ ਬੇਲੋੜਾ ਸਵਾਲ ਜਿਹੜਾ ਪੁੱਛਿਆ, ਜਿਹਦਾ ਉਹਨੂੰ ਪਹਿਲਾਂ ਹੀ ਪਤਾ ਸੀ ਕਿ ਜਵਾਬ ਮਾਨ ਸਾਹਿਬ ਕੀ ਦੇਣਗੇ। ਫਿਰ ਮਾਨ ਸਾਹਿਬ ਨੇ ਫੇਰ ਸਿਆਣਪ ਵਰਤੀ ਉੱਥੇ। ਉਹਨਾਂ ਨੇ ਇਹ ਹੀ ਕਿਹਾ ਵੀ ਜਿਹੜਾ ਭਗਤ ਸਿੰਘ ਨੇ ਐਕਸ਼ਨ ਕੀਤਾ, ਉਹੋ ਜਿਹਾ ਐਕਸ਼ਨ ਕਰਨ ਵਾਲੇ ਨੂੰ ਅੱਜ ਦੇ ਸਮੇਂ 'ਚ ਤੁਸੀਂ ਕੀ ਕਹਿੰਦੇ ਹੋ? ਜਿਹੜਾ ਜੇ ਕੋਈ ਸਿੱਖ ਜਾਂ ਕੋਈ ਹੋਰ ਕੋਈ ਇਹੋ ਜਿਹਾ ਐਕਸ਼ਨ ਕਰੇ ਤਾਂ ਤੁਸੀਂ ਉਹਨੂੰ ਕੀ ਕਹਿੰਦੇ ਹੋ? ਫਿਰ ਜੇ ਕੋਈ ਬੰਬ ਸਿੱਟ ਦੇਵੇ ਜਾਂ ਗੋਲੀਆਂ ਚਲਾ ਕੇ ਪੁਲਿਸ ਵਾਲਿਆਂ ਨੂੰ ਮਾਰੇ, ਫਿਰ ਤੁਸੀਂ ਉਹਨੂੰ ਕੀ ਕਹਿੰਦੇ ਹੋ? ਸੋ ਮੀਡੀਆ ਤੋਂ ਖੁਦ ਉਹਨਾਂ ਨੇ ਅਗਵਾਇਆ ਵੀ ਉਹਨੂੰ ਅੱਤਵਾਦੀ ਕਹਿੰਦੇ ਆ, ਟੈਰਰਿਸਟ ਕਹਿੰਦੇ, ਟੈਰਰਿਜ਼ਮ ਕਹੀਦਾ ਇਸ ਤਰ੍ਹਾਂ ਦੀ ਗੱਲਬਾਤ ਨੂੰ। ਉਸ ਗੱਲ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਇਸ ਗੱਲ ਨੂੰ ਸਮਝਦੇ ਕਿ ਠੀਕ ਆ, ਅਦਾਲਤ ਵਿੱਚ ਕੇਸ ਚੱਲਿਆ ਸੀ, ਇਹ ਜਿੱਤ ਚੁੱਕੇ ਆ, ਤੇ ਬਾਕੀ ਦੂਜੀ ਗੱਲ ਇਹੋ ਜਿਹੇ ਬਿਆਨ ਬੂਨ ਜਿਹੜੇ ਆ ਉਹ ਬਥੇਰੇ ਆਉਂਦੇ ਆ, ਇਗਨੋਰ ਕਰ ਛੱਡੀਦੇ ਆ। ਮਾਨ ਸਾਹਿਬ ਦੇ ਪਹਿਲਾਂ ਤਾਂ ਬਿਆਨ ਇਹ ਮੀਡੀਆ ਵਾਲੇ ਲਾਉਂਦੇ ਤੱਕ ਨਹੀਂ ਸੀ। ਇਹ ਮਾਨ ਦਲ ਵਾਲਿਆਂ ਦਾ ਤਾਂ ਰੋਸ ਰਹਿੰਦਾ ਸੀ, ਖਾਸ ਤੌਰ ਤੇ ਟ੍ਰਿਬਿਊਨ ਜਾਂ ਅੰਗਰੇਜ਼ੀ ਦੇ ਜਿਹੜੇ ਹੋਰ ਅਖਬਾਰ ਆ ਉਹ ਤਾਂ ਬਿਲਕੁਲ ਨਹੀਂ ਸੀ ਲਾਉਂਦੇ। ਮਾਨ ਸਾਹਿਬ ਦੇ ਵਿਚਾਰ ਜਾਂ ਬਿਆਨ ਤਾਂ ਪਹਿਰੇਦਾਰ ਜਾਂ ਸਪੋਕਸਮੈਨ ਤੱਕ ਹੀ ਰਹਿ ਗਏ ਸੀ, ਅਜੀਤ ਤੱਕ ਨਹੀਂ ਸੀ ਲਾਉਂਦੇ, ਜਾਂ ਉਹ ਆਪਦੇ ਹਿਸਾਬ ਨਾਲ ਉਹਨਾਂ ਨੂੰ ਬਦਲ ਕੇ ਲਾਉਂਦੇ ਸੀ। ਉਹ ਜਦੋਂ ਇਹ ਮਸਲਾ ਆਇਆ, ਆਮ ਆਦਮੀ ਪਾਰਟੀ ਨੂੰ ਦੇਖਣਾ ਚਾਹੀਦਾ ਸੀ ਕਿ ਇੱਕ ਸਵਾਲ ਦੇ ਜਵਾਬ ਨੂੰ ਇੰਨਾ ਜ਼ਿਆਦਾ ਉਛਾਲਿਆ ਕਿਉਂ ਜਾ ਰਿਹਾ। ਉਹਨਾਂ ਟਾਈਮ ਮੀਡੀਆ ਹਟਿਆ ਨਹੀਂ ਜਿੰਨਾ ਟਾਈਮ ਭਗਵੰਤ ਮਾਨ ਦੀ ਪਾਰਟੀ, ਆਮ ਆਦਮੀ ਪਾਰਟੀ ਨੇ ਉਹ ਜਿਹੜਾ ਇਹਨਾਂ ਦਾ ਮਿਨਿਸਟਰ ਆ ਗੁਰਮੀਤ ਸਿੰਘ ਹੇਅਰ, ਤੇ ਉਹਨੇ ਉੱਥੇ ਸਟੇਟਮੈਂਟ ਨਹੀਂ ਦੇਤੀ, ਤੇ ਸਟੇਟਮੈਂਟ ਦੇਣ ਸਾਰ ਕੰਮ ਫਿਰ ਸ਼ੁਰੂ ਹੋ ਗਿਆ। ਆਮ ਆਦਮੀ ਪਾਰਟੀ ਦਾ ਜਿਹੜਾ IT ਸੈੱਲ ਆ
ਉਹਨੇ ਮਾਨ ਦਲ ਨੂੰ, ਮਾਨ ਸਾਹਿਬ ਨੂੰ, ਸਿੱਖਾਂ ਨੂੰ, ਭਗਤ ਸਿੰਘ ਦੇ ਮਸਲੇ ਉੱਤੇ ਉਹ ਕੁਛ ਕਿਹਾ, ਉਹ ਮਾੜਾ ਚੰਗਾ ਬੋਲਿਆ, ਫਿਰ ਮੂਹਰੇ ਸਿੱਖ ਵੀ ਲੱਗੇ। ਉਹ ਸਿੱਖ ਜਗਤ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਜਿਹੜੀ ਟਕਰਾਅ ਦੀ ਜਾਂ ਤਕਰਾਰ ਦੀ ਕਿਸੇ ਨੂੰ ਲੋੜ ਸੀ ਉਹ ਪੂਰੀ ਹੋ ਗਈ। ਤੇ ਉਹ ਇੱਕ ਵਾਰੀ ਠਰਮਾ ਆ ਗਿਆ ਸੀ, ਗੱਲ ਰੁਕ ਜੇ ਗਈ ਸੀ, ਪਰ ਹੁਣ ਫੇਰ ਦੁਬਾਰਾ ਕੰਮ ਚਲਾਤਾ। ਸਰਦਾਰ ਊਧਮ ਸਿੰਘ ਦੇ ਸੰਬੰਧ ਵਿੱਚ ਸਮਾਗਮ ਮੌਕੇ ਬਿਲਕੁਲ ਬੇਲੋੜਾ ਮਾਨ ਸਾਹਿਬ ਬੋਲੇ ਆ ਸਰਦਾਰ ਭਗਵੰਤ ਮਾਨ, ਤੇ ਉੱਥੇ ਉਹਨੇ ਫੇਰ ਇਹ ਸਿਆਪਾ ਪਾਤਾ ਤੇ ਹੁਣ ਗੱਲ ਫੇਰ ਜਿਹੜੀ ਹੈਗੀ ਆ ਛਿੜ ਪਈ ਆ। ਸੋ ਜਿਹੜੀ ਗੱਲ ਆਪਾਂ ਕਿਤਾਬ ਦੀ ਕਰਦੇ ਆ, ਸਰਦਾਰ ਊਧਮ ਸਿੰਘ ਦੇ ਬਾਰੇ ਆ ਕਿਤਾਬ ਲਿਖੀ ਗਈ ਆ ਬਈ ਉਹ ਜੀ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਹੋਇਆ ਸੀ। ਹੁਣ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਹੋਇਆ ਦਿਖਾ ਕੇ ਉਹਨੂੰ ਹੌਲੀ ਹੌਲੀ ਕਾਮਰੇਡ ਜਿਹਾ ਬਣਾਉਣਗੇ, ਜਿਵੇਂ ਸਰਦਾਰ ਭਗਤ ਸਿੰਘ ਨੂੰ ਬਣਾਇਆ। ਸਰਦਾਰ ਭਗਤ ਸਿੰਘ ਬਾਰੇ ਪੁੱਠੀਆਂ ਸਿੱਧੀਆਂ ਕਿਤਾਬਾਂ ਲਿਖਦੇ ਲਿਖਾਉਂਦੇ ਅੱਜ ਗੱਲ ਇੱਥੇ ਲੈ ਆਏ ਕਿ ਅੱਜ ਸਿੱਖ ਕਹਿੰਦੇ ਆ ਵੀ ਰੱਖੋ ਤੁਸੀਂ ਸਾਂਭ ਕੇ ਇਹੋ ਜਿਹੇ। ਇਹੀ ਚੀਜ਼ ਚਾਹੁੰਦੇ ਆ ਇਹ ਊਧਮ ਸਿੰਘ ਬਾਰੇ। ਹੁਣ ਇਹ ਗੱਲ ਸੱਚੀ ਆ ਕਿ ਸਿੱਖਾਂ ਨੂੰ ਇਸ ਗੱਲ ਦੇ ਕਰਕੇ ਸਰਦਾਰ ਭਗਤ ਸਿੰਘ ਤੇ ਰੋਸ ਨਹੀਂ ਹੈਗਾ ਕਿ ਉਹਨੇ ਉਹ ਸਰ ਕਿਉਂ ਮੰਨਿਆ, ਟੋਪ ਕਿਉਂ ਪਾਇਆ। ਉਹੋ ਜਿਹਾ ਟੋਪ ਤਾਂ ਸਰਦਾਰ ਊਧਮ ਸਿੰਘ ਨੇ ਵੀ ਪਾਇਆ, ਮੂੰਹ ਸਿਰ ਤਾਂ ਉਹਨੇ ਵੀ ਮੁੰਨਿਆ ਸੀ। ਫਿਰ ਸਰਦਾਰ ਊਧਮ ਸਿੰਘ ਦੇ ਉੱਤੇ ਵੀ ਸਾਨੂੰ ਰੋਸਾ ਹੋਵੇ। ਸਿੱਖਾਂ ਨੂੰ ਮੂੰਹ ਸਿਰ ਮੁੰਨਣ ਤੇ ਥੋੜੀ ਰੋਸਾ ਵਾ ਵੀ ਭਗਤ ਸਿੰਘ ਨੇ ਮੂੰਹ ਸਿਰ ਮੁੰਨ ਲਿਆ। ਉਹ ਤਾਂ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਫੋਟੋ ਵੀ ਹੈਗੀ ਇਹੋ ਜੀ। ਉਸ ਮੂੰਹ ਸਿਰ ਮੁੰਨਣ ਤੋਂ ਤਾਂ ਸਿੱਖ ਮੰਨ ਲੈਣਗੇ ਵੀ ਠੀਕ ਆ। ਜਦੋਂ ਅਖਾੜਕੂ ਲਹਿਰ ਚੱਲਦੀ ਸੀ, ਹੁਣ ਭਾਈ ਜਿੰਦੇ ਸੁੱਖੇ ਨੇ ਜਾਂ ਭਾਈ ਦਲਜੀਤ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਾਂ ਹੋਰ ਬੜੇ ਸਾਡੇ ਇਹੋ ਜਿਹੇ ਜੁਝਾਰੂ ਨੇ ਜਿਨ੍ਹਾਂ ਨੇ ਲੋੜ ਅਨੁਸਾਰ ਭੇਸ ਬਦਲਿਆ, ਬੜਿਆਂ ਨੂੰ ਮੂੰਹ ਸਿਰ ਮਨਾਉਣਾ ਪਿਆ ਖਾੜਕੂ ਵਾਰਦਾਤਾਂ 'ਚ ਕਾਮਯਾਬ। ਪਰ ਉਸ ਮੌਕੇ ਸਿੱਖ ਇਹ ਨਹੀਂ ਸੋਚਦੇ ਹੈਗੇ ਕਿ ਇਹਨੇ ਇਉਂ ਗਲਤ ਕੀਤਾ। ਉਦੋਂ ਤਾਂ ਇਹ ਹੁੰਦਾ ਕਿ ਉਹਦਾ ਮਕਸਦ ਜਿਹੜਾ ਹੈ, ਉਹਦੀ ਭਾਵਨਾ ਜਿਹੜੀ ਹੈ ਉਹ ਦੇਖਣੀ ਹੁੰਦੀ ਆ ਕਿ ਭਾਵਨਾ ਬਿਲਕੁਲ ਠੀਕ ਸੀਗੀ ਤਾਂ ਐਕਸ਼ਨ ਜਿਹੜਾ ਹੈਗਾ ਕੀਤਾ। ਤੇ ਉਵੇਂ ਹੀ ਜੇਕਰ ਸਰਦਾਰ ਕਰਤਾਰ ਸਿੰਘ ਸਰਾਭੇ ਨੇ, ਸਰਦਾਰ ਊਧਮ ਸਿੰਘ ਸਨਾਮ ਨੇ ਜਾਂ ਸਰਦਾਰ ਭਗਤ ਸਿੰਘ ਨੇ ਕਿਸੇ ਵੇਲੇ ਆਪਦੀ ਲੋੜ ਵਿੱਚੋਂ ਉਹ ਸਰ ਮਨਾ ਲਿਆ, ਉਹ ਐਡਾ ਵੱਡਾ ਇਸ਼ੂ ਸਿੱਖ ਨਹੀਂ ਬਣਾਉਂਦੇ। ਤੇ ਸਰਦਾਰ ਊਧਮ ਸਿੰਘ ਦੇ ਜਾਂ ਸਰਦਾਰ ਭਗਤ ਸਿੰਘ ਦੇ ਟੋਪ ਦੀ ਵੀ ਕੋਈ ਏਡੀ ਪ੍ਰੋਬਲਮ ਨਹੀਂ ਹੈਗੀ। ਜੇਕਰ ਕੋਈ ਕਵੇ ਬਈ ਜੀ ਉਹਦੇ ਕੱਪੜੇ ਲੀੜੇ ਵੀ ਇਸ ਤਰ੍ਹਾਂ, ਇਹ ਗੱਲਾਂ ਨਹੀਂ ਹੈਗੀਆਂ। ਹਕੀਕਤ ਇਹ ਆ ਕਿ ਸਰਦਾਰ ਊਧਮ ਸਿੰਘ ਅਤੇ ਸਰਦਾਰ ਕਰਤਾਰ ਸਿੰਘ ਸਰਾਭਾ, ਇਹਨਾਂ ਦੇ ਜੀਵਨ ਵਿੱਚ ਜਾਂ ਇਹਨਾਂ ਦੇ ਰਾਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਜਿਹਦੇ ਬਹਾਨੇ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣ ਉਵੇਂ ਚੜਾ ਸਕਣ ਸਿੱਖਾਂ ਨੂੰ ਜਿਵੇਂ ਸਰਦਾਰ ਭਗਤ ਸਿੰਘ ਦੇ ਬਹਾਨੇ ਚੜਾਇਆ ਜਾ ਰਿਹਾ। ਸਰਦਾਰ ਭਗਤ ਸਿੰਘ ਦਾ ਮੋਢਾ ਵਰਤ ਕੇ ਜਿਸ ਤਰੀਕੇ ਨਾਲ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਉਹਦੇ ਵਿੱਚ ਤਾਂ ਅੱਕੇ ਹੋਏ ਸਿੱਖ ਫਿਰ ਇਹੀ ਕਹਿਣਗੇ ਨਾ ਵੀ ਅਸੀਂ ਇਹਦੀ ਫੋਟੋ ਵੀ ਨਹੀਂ ਰੱਖਣੀ ਚਾਹੁੰਦੇ, ਇਹਦੀ ਫੋਟੋ ਕੇਂਦਰੀ ਸਿੱਖ ਅਜਾਇਬ ਘਰ ਚੋਂ ਲਾਹੋ। ਹੁਣ ਇੱਥੇ ਆ ਕੇ ਨਵਾਂ ਪਵਾੜਾ ਖੜਾ ਹੋ ਜਾਂਦਾ ਹੈ ਵੀ ਜਿਹੜੇ ਸਾਡੇ ਪੁਰਾਣੇ ਪੀੜ੍ਹੀ ਦੇ ਬਜ਼ੁਰਗ ਨੇ ਉਹ ਕਹਿੰਦੇ ਆ ਵੀ ਇਹ ਕਾਮਰੇਡਾਂ ਦਾ ਤਾਂ ਕੰਮ ਹੀ ਇਹੀ ਆ, ਇਹਨਾਂ ਨੇ ਤਾਂ ਪੂਰੀ ਗਦਰ ਲਹਿਰ ਦੇ ਸਾਰਿਆਂ ਜਿਹੜੇ ਗਦਰੀ ਬਾਬਿਆਂ ਨੂੰ ਕਾਮਰੇਡ ਬਣਾਇਆ ਭਰਿਆ ਸੀਗਾ। ਤੇ ਨਵੀਂ ਪੀੜ੍ਹੀ ਕਹਿੰਦੀ ਆ ਵੀ ਫੇਰ ਸਰਦਾਰ ਅਜਮੇਰ ਸਿੰਘ ਜਾਂ ਰਾਜਵਿੰਦਰ ਸਿੰਘ ਰਾਹੀ ਜਾਂ ਹੋਰਾਂ ਨੇ ਮਿਹਨਤ ਕੀਤੀ। ਹੁਣ ਕੋਈ ਨਹੀਂ ਕਹਿੰਦਾ ਹੈਗਾ ਕਿ ਗਦਰੀ ਬਾਬੇ ਜਿਹੜੇ ਕਾਮਰੇਡ, ਕਿਉਂਕਿ ਇਹ ਗੱਲ ਨਿਖਰ ਗਈ। ਤੇ ਤੁਸੀਂ ਇੰਨਾ ਟਾਈਮ ਸੁਣਦੇ ਰਹੇ ਵੀ ਇਹ ਭਗਤ ਸਿੰਘ ਕਾਮਰੇਡ ਆ ਜੀ, ਭਗਤ ਸਿੰਘ ਨਾਸਤਕ ਆ, ਭਗਤ ਸਿੰਘ ਆਰੀਆ ਸਮਾਜੀ ਆ, ਭਗਤ ਸਿੰਘ ਬੀੜੀ ਪੀਂਦਾ ਸੀ, ਭਗਤ ਸਿੰਘ ਆਹ ਕਰਦਾ ਸੀ, ਤੇ ਤੁਸੀਂ ਕਿਉਂ ਨਹੀਂ ਠੋਕ ਵਜਾ ਕੇ ਇਸ ਗੱਲ ਦਾ ਨਿਬੇੜਾ ਕੀਤਾ। ਤਾਂ ਉੱਥੇ ਆ ਕੇ ਫਿਰ ਉਹੀ ਗੱਲ ਪਹਿਲਾਂ ਵਾਲੀ ਕਿ ਸਰਦਾਰ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਬੜਾ ਇਹਦੇ ਵਿੱਚ ਨੈਗੇਟਿਵ ਰੋਲ ਨਿਭਾਇਆ। ਹੁਣ ਆਪਾਂ ਨੂੰ ਸਭ ਨੂੰ ਪਤਾ ਕਿ ਉਹਨਾਂ ਦੇ ਭਾਣਜ ਜਵਾਈ ਢੱਟ ਸਾਹਿਬ, ਕੁਲਜੀਤ ਸਿੰਘ ਢੱਟ, ਇੱਥੇ ਟਾਂਡੇ ਦੇ ਕੋਲੇ ਪਿੰਡ ਆ, ਇੱਥੋਂ ਚੱਕ ਕੇ ਉਹਨੂੰ ਜਿਹੜਾ ਸੀ ਕਤਲ ਕਰਤਾ, ਗਾਇਬ ਕਰ ਦਿੱਤਾ। ਔਰ ਜਿਵੇਂ ਸਾਡੇ ਕੌਮ ਦੇ ਉਹਨਾਂ ਦਿਨਾਂ 'ਚ ਬੇਸ਼ੁਮਾਰ ਹੋਰ ਸਿੱਖਾਂ ਨੂੰ ਚੱਕ ਕੇ ਗਾਇਬ ਕੀਤਾ, ਉੱਥੇ ਕਿਸੇ ਨੇ ਇਹ ਨਹੀਂ ਦੇਖਿਆ ਕਿ ਸਰਦਾਰ ਭਗਤ ਸਿੰਘ ਦਾ, ਜਿਹਨੇ ਮੁਲਕ ਦੇ ਆਜ਼ਾਦੀ ਦੇ ਸੰਘਰਸ਼ ਵਿੱਚ ਐਡਾ ਭਾਰੀ ਯੋਗਦਾਨ ਪਾਇਆ, ਵੀ ਇਹ ਉਹਦਾ ਕੁਛ ਲੱਗਦਾ, ਅਗਲਿਆਂ ਨੇ ਖਤਮ ਕਰਤਾ, ਗਾਇਬ ਕਰਤਾ। ਉਹਦੀ ਲੜਾਈ ਵੀ ਸਿੱਖ ਉਵੇਂ ਹੀ ਲੜਦੇ ਆ ਜਿਵੇਂ ਬਾਕੀ ਆਪਦੇ ਸਿੱਖ ਭਰਾਵਾਂ ਦੀ ਲੜਾਈ ਲੜ ਰਹੇ ਆ। ਸੋ ਸਿੱਖ ਤਾਂ ਨਹੀਂ ਛੱਡਣਾ ਚਾਹੁੰਦੇ ਸਰਦਾਰ ਭਗਤ ਸਿੰਘ ਦੇ ਪਰਿਵਾਰ ਨੂੰ। ਸਰਦਾਰ ਭਗਤ ਸਿੰਘ ਦਾ ਪਰਿਵਾਰ ਜਾਂ ਸਰਦਾਰ ਭਗਤ ਸਿੰਘ ਜਿਹੜਾ ਹੈ ਉਹ ਬਿਲਕੁਲ ਇਸ ਮਸਲੇ ਉੱਤੇ ਪੁੱਠੇ ਹੈ। ਹੁਣ ਜਿਹੜਾ ਉਹਦਾ ਭਾਣਜਾ ਜਗਮੋਹਨ ਸਿੰਘ, ਉਹਦੀਆਂ ਤੁਸੀਂ ਲਿਖਤਾਂ ਪੜ੍ਹ ਲਓ, ਜਾਂ ਉਹਦਾ ਇੱਕ ਹੋਰ ਪਿਛਲੇ ਦਿਨ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਲੱਗਿਆ ਹੋਇਆ ਸੀ, ਅਸੀਂ ਤਾਂ ਜੀ ਆਰੀਆ ਸਮਾਜੀ ਆ,
ਹੁਣ ਭਾਈ ਜੇਕਰ ਤੁਸੀਂ ਸਾਰੇ ਸਿੱਖ ਨਹੀਂ ਹੈਗੇ, ਤੁਸੀਂ ਆਰੀਆ ਸਮਾਜੀ ਹੋ, ਤੁਸੀਂ ਕੁਝ ਵੀ ਹੋਰ ਹੋ, ਕਿਸੇ ਨੂੰ ਕੀ ਇਤਰਾਜ਼ ਆ। ਪਰ ਫਿਰ ਸਰਦਾਰ ਭਗਤ ਸਿੰਘ ਦੇ ਬਾਰੇ ਜਿਹੜੀ ਚਰਚਾ ਸਿੱਖ ਗਲਿਆਰਿਆਂ 'ਚ ਚੱਲਦੀ ਆ, ਸਿੱਖ ਸਭਾ 'ਚ ਚੱਲਦੀ ਆ, ਉੱਥੇ ਜਿਹੜਾ ਹੈਗਾ ਆ ਕੇ ਸਾਰਥਕ ਰੋਲ ਨਿਭਾਓ ਤੇ ਸਾਫ਼ ਸੁਥਰੀ ਗੱਲ ਆ ਜਿਹੜੀ ਨਿਬੇੜੋ। ਇਹ ਨਿਬੇੜਾ ਤਾਂ ਹੁਣ ਹੋਣਾ ਹੀ ਆ। ਜਿਹੜੀ ਪੁਰਾਣੀ ਪੀੜ੍ਹੀ ਸੀ ਉਹਦੇ ਵਿਚਾਰ ਜਾਂ ਉਸ ਵੇਲੇ ਮਾਹੌਲ ਹੋਰ ਸੀ। 1984 ਤੋਂ ਬਾਅਦ ਹੁਣ ਪਹਿਲਾਂ ਵਾਲੀਆਂ ਗੱਲਾਂ ਗਈਆਂ। ਹੁਣ ਵਾਲਾ ਜਿਹੜਾ ਯੂਥ ਆ ਜਾਂ ਆ ਰਿਹਾ ਜਿਹੜਾ ਨੌਜਵਾਨ ਆ, ਸਾਡੀ ਕੌਮ ਦਾ ਆਉਣ ਵਾਲੀ ਪੀੜ੍ਹੀ ਆ, ਉਹ ਪਹਿਲਾਂ ਵਾਲਾ ਲਾਡਲਾ ਘੋੜ ਨਹੀਂ ਰੱਖਣ ਵਾਲੀ। ਪਹਿਲਾਂ ਤਾਂ ਤਿਰੰਗੇ ਨੂੰ ਸਲਾਮੀਆਂ ਵੀ ਦੇ ਦਿੰਦੇ ਸੀ। ਐਤਕੀ ਜਿਹੜਾ ਹੈਗਾ ਤਿਰੰਗੇ ਦੇ ਖਿਲਾਫ ਖਾਲਸਾਈ ਨਿਸ਼ਾਨ ਸਾਹਿਬ ਚੜਾਉਣ ਦੀ ਗੱਲ ਆ। ਸਭ ਨੂੰ ਯਾਦ ਆ ਕਿ ਜਦੋਂ ਕਿਸਾਨ ਸੰਘਰਸ਼ ਜੋਬਨ ਤੇ ਸੀ, ਉੱਥੇ ਇੱਕ ਦਿਨ ਕਿਤੇ ਕਾਮਰੇਡ ਲਾਣੇ ਨੇ ਸੱਦਾ ਦੇਤਾ ਵੀ ਤਿਰੰਗੇ ਝੰਡੇ ਲਾ ਕੇ ਜਾਣਾ ਆਪਾਂ 26 ਜਨਵਰੀ ਨੂੰ। ਤੇ ਲੋਕਾਂ ਨੇ ਕਿਹਾ, ਸਿੱਖਾਂ ਨੇ ਕਿਹਾ ਕਿ ਬਿਲਕੁਲ ਨਹੀਂ, ਅਸੀਂ ਤਾਂ ਆਪਦੇ ਖਾਲਸਾਈ ਝੰਡੇ ਚੱਕਾਂਗੇ, ਅਸੀਂ ਤਿਰੰਗਾ ਚੱਕਣਾ ਹੀ ਨਹੀਂ। ਹੁਣ ਸਾਰਿਆਂ ਨੂੰ ਪਤਾ ਹੈਗਾ ਕਿ ਤਿਰੰਗੇ ਝੰਡੇ 'ਚ ਆਪਣਾ ਅੰਗ ਨਹੀਂ ਪਾਇਆ ਹੈਗਾ। ਕਿਉਂ ਨਹੀਂ ਪਾਇਆ? ਕਿਉਂਕਿ ਕਹਿੰਦੇ ਆ ਵੀ ਸਿੱਖ ਤਾਂ ਹਿੰਦੂ ਆ। ਹੁਣ ਇਹ ਗੱਲ ਕਾਮਰੇਡ ਲਾਣੇ ਨੂੰ, ਕਿਉਂਕਿ ਮਾਰਕਸਵਾਦ ਅਤੇ ਹਿੰਦੂਵਾਦ ਇਹ ਦੋਨੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਗਲਵੱਕੜੀ ਪਾ ਕੇ ਸਿੱਖੀ ਦੇ ਖਿਲਾਫ ਖੜੇ। ਜਦੋਂ ਮਾਰਕਸਵਾਦ ਅਤੇ ਰਾਸ਼ਟਰਵਾਦ ਜਾਣੀ ਕਿ ਭਾਰਤ ਮਾਤਾ ਕੀ ਜੈ ਦੋਨੇ ਹੀ ਕਹਿੰਦੇ ਆ, ਜਦੋਂ ਇਹ ਇਕਜੁੱਟ ਨੇ ਸਿੱਖੀ ਅਤੇ ਸਿੱਖਾਂ ਦੇ ਉਲਟ ਨੇ, ਤਾਂ ਫਿਰ ਸਿੱਖਾਂ ਨੇ ਇਹਨਾਂ ਦੇ ਖਿਲਾਫ ਭੁਗਤਣਾ ਹੀ ਹੋਇਆ, ਇਹਨਾਂ ਦੇ ਖਿਲਾਫ ਝੰਡੇ ਬੁਲੰਦ ਕਰਨੇ ਹੀ ਹੋਏ। ਸੋ ਖਾਲਸਾਈ ਝੰਡਾ ਜਿਹੜਾ ਹੈ ਉਹ ਓਨਾ ਹੀ ਲਾਲ ਝੰਡੇ ਵਾਲਿਆਂ ਦੇ ਉਲਟ ਭੁਗਤ ਰਿਹਾ। ਖਾਲਸਾਈ ਝੰਡਾ ਓਨਾ ਹੀ ਜ਼ਿਆਦਾ ਭਗਵਿਆਂ ਦੇ ਜਾਂ ਤਿਰੰਗੇ ਵਾਲਿਆਂ ਦੇ ਉਲਟ। ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਸੰਘਰਸ਼ ਨੂੰ ਅਸੀਂ ਜਦੋਂ ਭਵਿੱਖ ਵੱਲ ਨਜ਼ਰ ਮਾਰਦੇ ਹਾਂ ਤਾਂ ਸਾਫ਼ ਦਿਖ ਰਿਹਾ ਹੈਗਾ ਬਈ ਆਉਣ ਵਾਲਾ ਸਿੱਖ ਜਗਤ ਜਿਹੜਾ ਹੈ ਉਹਦੇ ਵਿੱਚ ਆ ਪਹਿਲੋਂ ਵਾਲੀਆਂ ਗੱਲਾਂ ਕਰਨ ਵਾਲਿਆਂ ਲਈ ਬੜਾ ਔਖਾ ਹੋ ਜਾਣਾ। ਪਹਿਲੋਂ ਜਿਹੜੇ ਤਿਰੰਗੇ ਨੂੰ ਸਿੱਖ ਸਲਾਮੀਆਂ ਦਿੰਦੇ ਰਹੇ, ਜਿਹੜੇ ਭਾਰਤੀ ਸੰਵਿਧਾਨ ਨੂੰ ਪਿਆਰ ਸਤਿਕਾਰ ਦਿੰਦੇ ਰਹੇ, ਉਹਨਾਂ ਲੋਕਾਂ ਨੂੰ ਲੋਕ ਬਹੁਤ ਮਾੜਾ ਮੰਨਿਆ ਕਰਨਗੇ। ਜਿਵੇਂ ਮੱਸੇ ਰੰਗੜ ਦੇ ਨਾਲ ਜੇਕਰ ਕੋਈ ਸਿੱਖ ਉਹਨਾਂ ਦਿਨਾਂ 'ਚ ਹੋਵੇ, ਉਹਨੂੰ ਸਮਾਜ ਵਿੱਚ ਸਤਿਕਾਰ ਨਹੀਂ ਮਿਲੇਗਾ, ਉਹਨੂੰ ਤਿਰਸਕਾਰ ਮਿਲੇਗਾ। ਸੋ ਜਿਸ ਤਰੀਕੇ ਨਾਲ ਭਾਰਤ ਮਾਤਾ ਕੀ ਜੈ ਵਾਲੇ, ਖਾਸ ਤੌਰ ਤੇ ਹਿੰਦੂ ਰਾਸ਼ਟਰ ਵਾਲੇ, ਜਿਵੇਂ ਉਹ ਕਹਿੰਦੇ ਆ ਵੀ ਅਸੀਂ ਜੀ ਬੜੀ ਜਲਦੀ ਸਾਰੇ ਭਾਰਤ ਨੂੰ ਹਿੰਦੂ ਰਾਸ਼ਟਰ ਐਲਾਨ ਲੈਣਾ, ਤਾਂ ਉਦੋਂ ਫਿਰ ਇਹੀ ਮਨ ਵਿੱਚ ਆਉਂਦਾ ਕਿ ਆਪਦੀਆਂ ਕਾਰਵਾਈਆਂ ਇਹ ਜੇ ਤੇਜ਼ ਕਰਨਗੇ ਤਾਂ ਉਨੀ ਹੀ ਜ਼ਿਆਦਾ ਸਿੱਖਾਂ ਦੀ ਆਜ਼ਾਦੀ ਦੀ ਮੰਜ਼ਿਲ ਪ੍ਰਤੀ ਜਿਹੜੀ ਆ ਉਹ ਭਾਵਨਾ ਬੁਲੰਦ ਹੋਊਗੀ। ਤੇ ਜਿਉਂ-ਜਿਉਂ ਸਿੱਖਾਂ ਦੇ ਵਿੱਚ ਆਪਦੇ ਕੌਮੀ ਸੰਘਰਸ਼ ਪ੍ਰਤੀ ਚੇਤਨਾ ਵਧੂਗੀ, ਸਿੱਖ ਸੰਘਰਸ਼ ਬੁਲੰਦ ਹੋਊਗਾ, ਤਿਉਂ-ਤਿਉਂ ਜਿਹੜੇ ਲੋਕ ਕਾਮਰੇਡਾਂ ਦੇ ਨਾਲ ਜਾਂ ਹਿੰਦੂ ਤਵੀਆਂ ਦੇ ਨਾਲ ਸੁਰ ਸਾਂਝ ਰੱਖਦੇ ਆ ਸਿੱਖਾਂ ਦੇ ਵਿੱਚੋਂ, ਉਹਨਾਂ ਲਈ ਔਖ ਵਧੂਗੀ। ਉਹ ਜਿਹੜੇ ਸਰਦਾਰ ਭਗਤ ਸਿੰਘ ਦੇ ਬਹਾਨੇ ਜਾਂ ਕਿਸੇ ਹੋਰ ਦੇ ਬਹਾਨੇ ਸਿੱਖਾਂ ਦੇ ਵਿੱਚ ਘੁਸਪੈਠ ਕਰਕੇ ਸਿੱਖੀ ਨੂੰ ਖੋਰਾ ਲਾ ਰਹੇ ਹੋਣਗੇ, ਉਹਨਾਂ ਲਈ ਇਹ ਦਿਨ ਬੜੇ ਔਖੇ ਹੋ ਜਾਣੇ। ਹੁਣ ਇਸ ਵੇਲੇ ਤਾਂ ਜਿਸ ਤਰੀਕੇ ਨਾਲ ਅੱਜ ਗੱਲ ਹੋ ਰਹੀ ਹੈ, ਕਦੇ ਪਹਿਲਾਂ ਅੱਜ ਤੋਂ 30 ਸਾਲ ਪਹਿਲਾਂ ਕੋਈ ਸੋਚ ਹੀ ਨਹੀਂ ਸੀ ਸਕਦਾ ਕਿ ਸਰਦਾਰ ਭਗਤ ਸਿੰਘ ਬਾਰੇ ਇਹੋ ਜਿਹੀਆਂ ਗੱਲਾਂ ਸਿੱਖ ਕਰਿਆ ਕਰਨਗੇ। ਅੱਜ ਬੜੀ ਮੌਜ ਨਾਲ ਸਾਰੇ ਕਹਿੰਦੇ ਆ ਕਿ ਇਹ ਤਾਂ ਸਿੱਖਾਂ ਦੇ ਗੁਲਾਮੀ ਦੇ ਸੰਗਲ ਆ ਜਿਹੜੇ ਉਹ ਪੱਕੇ ਕਰਨ ਵਾਲੀ ਪਰਸਨੈਲਿਟੀ ਬਣਿਆ ਹੋਇਆ। ਜੇ ਅਸੀਂ ਸਰਦਾਰ ਭਗਤ ਸਿੰਘ ਨੂੰ ਅਪਣਾਈ ਰੱਖਿਆ ਤਾਂ ਅਸੀਂ ਉਹਨਾਂ ਸਿੱਖ ਨੌਜਵਾਨਾਂ ਨੂੰ ਆਜ਼ਾਦੀ ਦੇ ਮੰਜ਼ਿਲ ਦੇ ਵੱਲ ਨੂੰ ਵਾਧਾ ਨਹੀਂ ਦੇਖ ਪਾਵਾਂਗੇ। ਉਹ ਭਗਤ ਸਿੰਘ ਦੇ ਬਹਾਨੇ ਭਾਰਤ ਮਾਤਾ ਕੀ ਜੈ ਕਹਿਣ ਵਾਲੇ ਪਾਸੇ ਤੁਰ ਪੈਣਗੇ। ਸੋ ਭਗਤ ਸਿੰਘ ਨੂੰ ਅਸੀਂ ਤਿਆਗ ਕੇ ਜ਼ਿਆਦਾ ਸੁਰਖਰੂ ਹੋਵਾਂਗੇ। ਇਹੋ ਜਿਹੀਆਂ ਗੱਲਾਂ ਪਹਿਲੋਂ ਕਦੇ ਸੋਚੀਆਂ ਸੀ? ਅੱਜ ਦਾ ਸਿੱਖ ਨੌਜਵਾਨ ਬੜੀ ਸਹਿਜ ਨਾਲ ਕਹਿ ਰਿਹਾ ਕਿ ਭਾਰਤ ਲਈ ਇਹ ਸੋਨੇ ਦਾ ਮਹਿਲ ਆ, ਪਰ ਅਸੀਂ ਇਸ ਸੋਨੇ ਦੇ ਮਹਿਲ ਨੂੰ ਕੀ ਕਰਨਾ ਭਗਤ ਸਿੰਘ ਨੂੰ? ਸਾਡੇ ਲਈ ਤਾਂ ਇਹ ਬਹੁਤ ਜ਼ਿਆਦਾ ਭਾਰੇ ਸੋਨੇ ਦਾ ਸੰਗਲ ਆ ਜਿਹੜਾ ਦੇਖਣ ਨੂੰ ਬਹੁਤ ਵਧੀਆ ਲੱਗਦਾ, ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਸਰਦਾਰ ਭਗਤ ਸਿੰਘ ਦੇ ਬਾਰੇ ਛਿੜੀ ਹੋਈ ਚਰਚਾ, ਜਿੱਥੇ ਸਰਦਾਰ ਭਗਤ ਸਿੰਘ ਦਾ ਆਪ ਦਾ ਨੁਕਸਾਨ ਕਰਾਉਂਦੀ ਆ, ਉਹਦੇ ਅਕਸ ਦਾ, ਉਹਦੀ ਸਾਖ ਦਾ, ਹੁਣ ਕਿਹੋ ਜਿਹੀਆਂ ਗੱਲਾਂ ਲੋਕੀ ਸਾਹਮਣੇ ਲੈ ਕੇ ਆਏ ਨੇ। ਜਿਹੜੀ ਗੱਲ ਦੁਰਗਾ ਭਾਬੀ ਬਾਰੇ ਜਾਂ ਸੁਖਦੇਵ ਦੇ ਕਹੇ ਹੋਏ ਬਚਨ ਕੁਲਦੀਪ ਨਈਅਰ ਦੀ ਕਿਤਾਬ ਦੇ ਵਿੱਚੋਂ ਕੱਢ ਕੇ ਲੋਕਾਂ ਨੇ ਲੈ ਆਉਂਦੇ ਆ, ਜਾਂ ਜਿਵੇਂ ਸਰਦਾਰ ਈਮਾਨ ਸਿੰਘ ਨੇ ਰੱਬ ਬਾਰੇ ਜਾਂ ਸਿੱਖੀ ਬਾਰੇ ਸਰਦਾਰ ਭਗਤ ਸਿੰਘ ਦੇ ਵਿਚਾਰ ਸਾਹਮਣੇ ਲੈ ਕੇ ਆਉਂਦੇ ਆ। ਇਹ ਗੱਲਾਂ ਕਿੰਨੇ ਕੁ ਲੋਕ ਪਹਿਲਾਂ ਇਸ ਪਾਸੇ ਧਿਆਨ ਦਿੰਦੇ ਸੀ? ਮੈਂ ਤਾਂ ਆਪਦੇ ਆਲੇ ਦੁਆਲੇ ਬੇਅੰਤ ਲੋਕ ਉਹ ਦੇਖੇ ਆ ਜਿਹੜੇ ਇਹ ਸਮਝ ਕੇ ਕਿ ਠੀਕ ਆ ਭਾਈ ਰਣਧੀਰ ਸਿੰਘ ਜੀ ਨਾਰੰਗਵਾਲ ਦੀ ਪ੍ਰੇਰਨਾ ਨਾਲ ਸਿੱਖ ਸੱਜ ਰਿਹਾ ਸੀਗਾ, ਜਦ ਨੂੰ ਫਾਂਸੀ ਹੋ ਗਈ, ਚਲੋ ਕੋਈ ਗੱਲ ਨਹੀਂ, ਜੇ ਉਹ ਜਿਉਂਦਾ ਰਹਿੰਦਾ ਤਾਂ ਹੋ ਸਕਦਾ ਸਿੰਘ ਸੱਜ ਕੇ 1947 ਤੋਂ ਬਾਅਦ ਜਿਸ ਤਰੀਕੇ ਨਾਲ ਬਹੁਤ ਸਾਰੇ ਕਾਮਰੇਡ ਜਿਹੜੇ ਆ ਉਹ ਸਿੱਖੀ ਦੀ ਜਿਹੜੀ ਸੰਘਰਸ਼ ਵਾ ਇਧਰਲੇ ਪਾਸੇ ਆਏ ਨੇ,
क्योंकि बड़े ने सरदार अजमेर सिंह ਜਾਂ ਰਾਜਵਿੰਦਰ ਸਿੰਘ ਰਾਹੀ ਵੀ, ਭਾਈ ਜਸਵੰਤ ਸਿੰਘ ਖਾਲੜਾ ਖੁਦ, ਔਰ 1977 ਦੇ ਵਿੱਚ 70-71 ਦੇ ਵਿੱਚ ਜਿਹੜੀ ਨਕਸਲਾਈਟ ਲਹਿਰ ਚੱਲੀ ਹੈ, ਉਸ ਲਹਿਰ ਦੇ ਵਿੱਚੋਂ ਨਿਕਲੇ ਹੋਏ ਬਹੁਤ ਸਾਰੇ ਜਿਹੜੇ ਸੀਗੇ ਸਿੱਖ ਪਰਿਵਾਰਾਂ ਦੇ ਨਕਸਲਵਾੜੀ ਲਹਿਰ ਵਾਲੇ, ਉਹ ਬਾਅਦ ਚ ਖਾੜਕੂ ਲਹਿਰ ਦੇ ਵਿੱਚ ਸਰਗਰਮ ਰਹੇ ਨੇ। ਬਹੁਤ ਵੱਡੀ ਗਿਣਤੀ ਵਿੱਚ ਭਾਈ ਤਰਸੇਮ ਸਿੰਘ ਕਾਲਾ ਸੰਘਿਆ, ਜਿਹੜੇ ਭਾਈ ਵਧਾਵਾ ਸਿੰਘ ਬੱਬਰ ਹੋਣਾ ਦੇ ਸਾਥੀ ਹੈ, ਜਾਂ ਇਉਂ ਕਹੀਏ ਭਾਈ ਨਛੱਤਰ ਸਿੰਘ ਰੋਡੇ, ਜਿਨੇ ਲਾਲਾ ਜਗਤ ਨਾਰਾਇਣ ਵਾਲੇ ਕਾਂਡ ਦੇ ਵਿੱਚ ਬਹੁਤ ਸ਼ਾਨਦਾਰ ਭੂਮਿਕਾ ਨਿਭਾਈ ਹੈ। ਸੋ ਇਹ ਜਿਹੜਾ ਸਾਰਾ ਕੁਝ ਆ, ਇਹਨੂੰ ਦੇਖਦਿਆਂ ਹੋਇਆਂ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਕਿ ਸਰਦਾਰ ਭਗਤ ਸਿੰਘ ਬਾਰੇ ਜਿਹੜੀ ਬਹਿਸ ਚੱਲਦੀ ਆ, ਇਹਨੂੰ ਜਦੋਂ ਇੱਕ ਠਹਿਰਾਅ ਮਿਲ ਗਿਆ ਸੀ, ਇਹਨੂੰ ਦੁਬਾਰਾ ਨਾ ਛੇੜਦਾ। ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਟਾਰਗੇਟ ਕਰਨ ਦੀ ਨੀਤ ਨਾਲ ਜੋ ਕੁਝ ਉਹਨੇ ਕਹਿ ਦਿੱਤਾ, ਉਹਦੇ ਨਾਲ ਇੱਕ ਵਾਰੀ ਫੇਰ ਕਹਾਣੀ ਜਿਹੜੀ ਆ ਉੱਥੇ ਹੀ ਚਲੀ ਗਈ ਜਿੱਥੇ ਸ਼ੁਰੂ ਹੋਈ ਸੀ। ਸੋ ਅਸੀਂ ਤਾਂ ਆਪਦੇ ਵੱਲੋਂ ਇਹੀ ਕਹਿਣਾ ਚਾਹੁੰਦੇ ਆ ਕਿ ਸਰਦਾਰ ਭਗਤ ਸਿੰਘ ਨੂੰ ਜਿਹੜਾ ਕੁਝ ਤੁਸੀਂ ਬਣਾਉਣਾ ਸੀ ਕਾਮਰੇਡੋ ਜਾਂ ਸਿੱਖੀ ਦੇ ਦੁਸ਼ਮਣੋਂ, ਉਹ ਬਣਾ ਲਿਆ। ਪਰ ਹੁਣ ਸਿੱਖ ਨੌਜਵਾਨ ਗੱਜ ਵੱਜ ਕੇ ਕਹਿ ਰਿਹਾ ਕਿ ਸਰਦਾਰ ਊਧਮ ਸਿੰਘ ਨੂੰ ਹੁਣ ਭਗਤ ਸਿੰਘ ਨਹੀਂ ਬਣ ਦਿਆਂਗੇ। ਸੋ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ। ਐਵੇਂ ਉਹਨੂੰ ਸਮਾਜਿਕ ਬਦਲਾਅ ਕਰਨ ਵਾਲਾ ਕੱਲ ਨੂੰ ਤੁਸੀਂ ਉਹਨੂੰ ਕਿਸੇ ਹੋਰ ਚੱਕਰ 'ਚ ਪਾਈ ਫਿਰੋ। ਔਰ ਬੜੀ ਹੈਰਾਨੀ ਦੀ ਗੱਲ ਆ ਕਿ ਜਿਵੇਂ RSS ਬਾਰੇ ਜਾਂ ਹਿੰਦੂ ਤਵੀਆਂ ਬਾਰੇ ਸਿੱਖਾਂ ਦਾ ਇਹ ਹੈਗਾ ਕਿ ਇਹ ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ ਆਪਦੀ ਮਨਮਰਜ਼ੀ ਦੇ ਅਰਥ ਦੇ ਰਹੇ ਨੇ, ਬਿਲਕੁਲ ਉਹੀ ਰਾਹ ਦੇ ਉੱਤੇ ਇਹ ਕਾਮਰੇਡ ਲਾਣਾ ਚੱਲ ਪਿਆ। ਮਾਰਕਸਵਾਦੀ ਜਿਹੜੇ ਖੱਬੇ ਪੱਖੀ ਨੇ, ਭਗਤ ਸਿੰਘ ਬ੍ਰਿਗੇਡ ਵਾਲੇ, ਇਹ ਵੀ ਸਿੱਖੀ ਬਾਰੇ ਜਾਂ ਸਿੱਖਾਂ ਬਾਰੇ ਕਹਿੰਦੇ ਆ ਕਿ ਸਾਨੂੰ ਪਤਾ, ਅਸੀਂ ਦੱਸਾਂਗੇ ਕਿ ਕੀ ਗੱਲ ਕਿਵੇਂ ਹੋਈ ਸੀ। ਸੋ ਸਰਦਾਰ ਊਧਮ ਸਿੰਘ ਜਾਂ ਭਾਈ ਕਰਤਾਰ ਸਿੰਘ ਸਰਾਭਾ ਜਾਂ ਗਦਰੀ ਬਾਬਿਆਂ ਜਾਂ ਹੋਰਾਂ ਬਾਰੇ ਜਿਹੜਾ ਕੁਛ ਸਰਦਾਰ ਭਗਤ ਸਿੰਘ ਬਾਰੇ ਕਰ ਲਿਆ ਸੋ ਕਰ ਲਿਆ, ਬਾਕੀਆਂ ਬਾਰੇ ਹੁਣ ਤੁਹਾਨੂੰ ਕੋਈ ਕਾਂਗਰਸ ਨੂੰ ਹੱਥ ਨਹੀਂ ਲੱਗਣ ਦੇਣਗੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਤੇ ਕੀ ਰੁਖ ਬਣਦਾ ਉਹ ਆਪਾਂ ਅੱਗੇ ਚਰਚਾ ਕਰਾਂਗੇ। ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਬੇਅਦਬੀਆਂ, ਰਾਘਵ ਚੱਡਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਜਾਂ ਹੋਰ ਬਹੁਤ ਸਾਰੇ ਅਹਿਮ ਮਸਲੇ ਨੇ ਜਿਨ੍ਹਾਂ ਵੱਲ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਭਗਵੰਤ ਮਾਨ ਦੀ ਸਰਕਾਰ ਉਹਨਾਂ ਅਹਿਮ ਤੇ ਸਭ ਤੋਂ ਲੋੜੀਂਦੇ ਮਸਲਿਆਂ ਚੋਂ ਬਰਗਾੜੀ ਬਾਈਬਲ ਕਾਂਡ ਵੱਲ ਵੀ ਧਿਆਨ ਨਹੀਂ ਦੇ ਰਹੀ, ਪਰ ਇਹਨਾਂ ਬੇਲੋੜੇ ਜਿਹੇ ਮਸਲਿਆਂ ਲਈ ਇਹਨਾਂ ਕੋਲੇ ਵਾਧੂ ਟਾਈਮ। ਸੋ ਅਸੀਂ ਜਿੱਥੇ ਇਹ ਦੇਖ ਰਹੇ ਹਾਂ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਖਿਲਾਫ ਉਹਨਾਂ ਦੀ ਪਾਰਟੀ ਦੇ ਵਿੱਚ ਬਹੁਤ ਵੱਡੀ ਬਗਾਵਤ ਹੋਈ ਪਈ ਆ, ਕਿਉਂਕਿ ਉਹ ਕਹਿੰਦੇ ਆ ਕਿ ਢਾਂਚੇ ਢੂੰਚੇ ਭੰਗ ਕਰਨਾ ਨਹੀਂ ਗੱਲ ਬਣਦੀ, ਆਪਦਾ ਘਰ ਨੂੰ ਜਾ। ਇਹ ਜਿਹੜਾ ਫਤਿਹਗੜ੍ਹ ਸਾਹਿਬ ਦੇ ਵਿੱਚ ਉਹਦੇ ਖਿਲਾਫ ਇੱਕ ਮਾਹੌਲ ਬਣਿਆ, ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹਦੇ ਕਰਕੇ ਪੰਜਾਬ ਦੀ ਸਿਆਸਤ ਵਿੱਚ ਉਥਲ ਪੁਥਲ ਮੱਚੀ ਹੋਈ ਆ। ਪਰ ਭਗਵੰਤ ਮਾਨ ਦਾ ਇੱਕੋ ਹੀ ਏਜੰਡਾ ਵੀ ਕਿਸੇ ਤਰੀਕੇ ਨਾਲ ਭਗਤ ਸਿੰਘ ਦਾ ਮਸਲਾ ਇਹ ਚੱਲਦਾ ਰਹੇ ਤੇ ਸਾਡੇ ਵੱਲ ਕਿਸੇ ਗੱਲ ਦਾ ਧਿਆਨ ਨਾ ਜਾਵੇ। ਸੋ ਅੱਜ ਲਈ ਇੰਨਾ ਹੀ ਕਾਫੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।